ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਪਲਤੀਸ ਪੰਨਾ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰ ਸਕੋਗੇ 40827520 408 272 52 ਤੇ ਕਾਲ ਕਰ ਵੀ ਸਵਾਲ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ, ਕਲੋਵਸ ਰਾਮ ਸਿੰਘ, ਸ਼ੇਰਗਿਲ ਸਲਮਾ, ਬੀਸਲਾ ਪਰਿਵਾਰ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਖਸ਼ੀਸ਼ ਸਿੰਘ ਪਾਊ ਬ੍ਰਦਰਸ, ਗੁਰਚਰਨ ਸਿੰਘ ਜੀ ਬਿਕਰਸਫੀਲਡ, ਮਨਦੀਪ ਸਿੰਘ ਸੈਨੋਜੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕਿਸਾਨਾਂ ਦੇ ਜਿਹੜਾ ਅਗਲਾ ਐਕਸ਼ਨ ਉਹਨਾਂ ਨੇ ਲੈਣਾ ਆ, ਉਸ ਦੀਆਂ ਕਿਸ ਤਰ੍ਹਾਂ ਤਿਆਰੀਆਂ ਹੋ ਰਹੀਆਂ? ਇਸ ਤਰ੍ਹਾਂ ਦੀ ਜਿਹੜੀ ਕੱਲ ਗੱਲਬਾਤ ਜਿਹੜੀ ਆ ਕਹਿ ਲਓ ਕਿ ਟੁੱਟ ਗਈ ਇੱਕ ਕਿਸਮ ਦੇ ਨਾਲ। ਪਿਛਲੀ ਜਿਹੜੀ ਗੱਲਬਾਤ ਸੀ ਉਹਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਬੜਾ ਦਾਅਵਾ ਜਿਹੜਾ ਦੀ ਇਹ ਕੀਤਾ ਗਿਆ ਸੀ ਕਿ 50% ਦਾ ਮਸਲਾ ਹੱਲ ਹੋ ਗਿਆ। ਜਿਹੜੀਆਂ ਅੱਧੀਆਂ ਨੇ ਅਸੀਂ ਉਹ ਮੰਗਾਂ ਮੰਨ ਲਈਆਂ ਨੇ। ਉਹ ਗੱਲਬਾਤ ਕਿਸੇ ਕੋਈ ਜਿਹੜਾ ਜੀ ਜ਼ਿਕਰ ਤੱਕ ਨਹੀਂ ਉਹਦਾ ਹੋਇਆ। ਉਦੋਂ ਉਹਨੂੰ ਪ੍ਰਚਾਰਿਆ ਜਿਹੜਾ ਜੀ ਉਹ ਗਿਆ ਸੀਗਾ। ਇਹੀ ਰਿਹਾ ਇਹਦੇ ਵਿੱਚ ਜਿਹੜੀ ਕਿ ਜਿਹੜੇ ਕਿਸਾਨ ਹੁਣ ਤੱਕ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉੱਡੀ। ਅਦਰਵਾਈਜ਼ ਖੜੋਤ ਜਿਹੜੀ ਆ ਉਹ ਗੱਲਬਾਤ ਦੇ ਵਿਚਾਲੇ ਕੰਪਲੀਟ ਆ ਗਈ ਹੈ। ਜਿਹੜੀ ਸਰਕਾਰ ਹੈ ਉਹਨੇ ਇੱਥੋਂ ਤੱਕ ਜਿਹੜਾ ਦੀ ਖੇਤੀਬਾੜੀ ਮੰਤਰੀ ਉਹਨਾਂ ਨੇ ਇਹ ਗੱਲ ਕਹਿਤੀ ਆ ਕਿ ਤੁਸੀਂ ਸਮਝ ਨਹੀਂ ਰਹੇ। ਗੱਲ ਸਮਝ ਕੀ ਨਹੀਂ ਰਹੇ ਕਿ ਇਹ ਸਭ ਨੂੰ ਪਤਾ ਕਿ ਜਿਹੜੇ ਕਾਰਪੋਰੇਟ ਅਦਾਰੇ ਨੇ ਉਹਨਾਂ ਦੇ ਦਬਾਅ ਦੇ ਹੇਠ ਇਸ ਵੇਲੇ ਮੁਕੰਮਲ ਰੂਪ ਦੇ ਵਿੱਚ ਸਰਕਾਰ ਬੈਕਫੁੱਟ ਤੇ ਗਈ ਹੋਈ ਹੈ। ਮੰਨਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ। ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਅੱਜ ਜਿਹੜੀ ਅਗਲੀ ਰਣਨੀਤੀ ਜਿਹੜੀ ਆ ਉਹ ਬਣਾਈ ਜਾਣੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਊਗੀ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਿਹੜੀ ਦੀ ਉਹ ਹੋਊਗੀ। ਇਹਦੇ ਵਿੱਚ ਅਗਲਾ ਪ੍ਰੋਗਰਾਮ ਜਿਹੜਾ ਉਹ ਉਲੀਕਿਆ ਜਾਊਗਾ। ਇਸ ਪ੍ਰੋਗਰਾਮ ਦੇ ਵਿੱਚ ਭਰ ਕੇ ਜਿਹੜਾ 6 ਤਰੀਕ ਨੂੰ ਇੱਥੇ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ ਇਹ ਟਰੈਕਟਰ ਮਾਰਚ ਜਿਹੜਾ ਉਹ ਰਿਹਰਸਲ ਹੋਊਗੀ 26 ਜਨਵਰੀ ਦੀ। ਔਰ ਜਿਵੇਂ ਕਿਸਾਨ ਇਹਦਾ ਐਲਾਨ ਅੱਜ ਕਰ ਸਕਦੇ ਆ ਕਿ 26 ਜਨਵਰੀ ਨੂੰ ਜਿਹੜੇ ਉਹ ਟਰੈਕਟਰ ਨੇ ਉਹ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਵਿੱਚ ਐਂਟਰ ਕਰਨਗੇ ਔਰ ਉਹ ਦਿੱਲੀ ਦੀਆਂ ਸੜਕਾਂ ਦੇ ਉੱਤੇ 26 ਜਨਵਰੀ ਦੀ ਜਿਹੜੀ ਆਪਣੀ ਪਰੇਡ ਹੈ ਆਪਣੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਕੱਢਣਗੇ। ਉਧਰ ਜਿਹੜਾ ਮੀਂਹ ਹੈ ਜੀ ਅੱਜ ਫਿਰ ਮੀਂਹ ਤੜਕਸਾਰ ਤੋਂ ਜਿਹੜਾ ਜੀ ਉਹ ਪੈ ਰਿਹਾ। ਵੱਡੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਥਾਂ ਥਾਂ ਦੇ ਉੱਤੇ ਖੜੀਆਂ ਹੋਈਆਂ ਨੇ। ਚਾਹੇ ਸ਼ਾਹਜਹਾਂਪੁਰ ਵਾਲਾ ਬਾਰਡਰ ਹੈ ਜੀ ਜਿੱਥੇ ਪਹਿਲਾਂ ਇੱਕ ਗਰੁੱਪ ਆ ਕੇ ਥੋੜਾ ਅੱਗੇ ਆ ਗਿਆ ਸੀ ਸ਼ਾਹਜਹਾਂਪੁਰ ਤੋਂ ਰਵਾੜੀ ਵਾਲੀ ਸੜਕ ਦੇ ਕੋਲੇ। ਉੱਥੇ ਮੈਂ ਖੁਦ ਜਿਹੜਾ ਦੀ ਸੰਡੇ ਗਿਆ ਸੀ। ਜਿਹੜੀ ਸਲਿੱਪ ਰੋਡ ਹੈ ਉਹਦੀ ਉੱਥੋਂ ਪਾਣੀ ਦੀ ਨਿਕਾਸੀ ਕੋਈ ਨਹੀਂ। ਮੀਂਹ ਪੈਣ ਦੇ ਨਾਲ ਜਿਹੜਾ ਪਾਣੀ ਸੀਗਾ ਜੀ ਉਹ ਵੜ ਗਿਆ ਟੈਂਟਾਂ ਦੇ ਵਿੱਚ। ਟੈਂਟਾਂ ਦੇ ਵਿੱਚ ਜਿਹੜੇ ਬਿਸਤਰੇ ਰਜਾਈਆਂ ਸਾਰੇ ਭਿੱਜ ਗਏ। ਇਹੀ ਹਾਲਾਤ ਜਿਹੜੇ ਜੀ ਉਹ ਗਾਜ਼ੀਪੁਰ ਦੀ ਜਿਹੜਾ ਬਾਰਡਰ ਹੈ ਉੱਥੇ ਵੀ ਬਣੇ। ਸਿੰਘੂ ਬਾਰਡਰ ਵੀ ਜਿਹੜਾ ਜੀ ਉਹ ਮੀਂਹ ਪਿਆ ਪਰ ਇੱਥੇ ਥੋੜਾ ਕਿਉਂਕਿ ਇਹ ਹਾਈਵੇ ਦੇ ਬਿਲਕੁਲ ਉੱਪਰ ਬੈਠੇ ਆ ਇਸ ਕਰਕੇ ਪਾਣੀ ਸਾਈਡ ਨੂੰ ਥੋੜਾ ਬਹੁਤਾ ਜਿਹੜਾ ਜੀ ਉਹ ਨਿਕਲ ਜਾਂਦਾ। ਨਿਕਾਸੀ ਹੈਗੀ ਆ। ਜਿੱਥੇ ਸਲਿੱਪ ਰੋਡ ਦੇ ਉੱਤੇ ਬੈਠੇ ਆ ਉੱਥੇ ਜ਼ਿਆਦਾ ਜਿਹੜੀ ਜੀ ਉਹ ਮੁਸ਼ਕਿਲ ਆਈ ਹੈ। ਔਰ ਲੋਕ ਜਿਹੜੇ ਜੀ ਜਦੋਂ ਥੋੜਾ ਜਿਹਾ ਮੀਂਹ ਹੱਟਦਾ ਹੈ ਤੇ ਉਹ ਆਪਣੇ ਬਿਸਤਰੇ ਵਗੈਰਾ ਜਿਹੜਾ ਜੀ ਉਹ ਸੁਕਾ ਰਹੇ ਨੇ ਰਜਾਈਆਂ ਵਗੈਰਾ ਚ। ਕਿਉਂਕਿ ਰਜਾਈ ਚ ਜਦੋਂ ਪਾਣੀ ਪੈ ਜਾਂਦਾ ਤੇ ਫਿਰ ਪਤਾ ਹੀ ਹੈ ਜੀ ਕਿ ਕਿੰਨੀ ਧੁੱਪ ਦੇ ਨਾਲ ਹੋ ਜਾਂਦਾ। ਜੇ ਧੁੱਪ ਥੋੜੀ ਬਹੁਤ ਨਿਕਲਦੀ ਵੀ ਆ ਉਹ ਸੁਕਾਉਣ ਜੋਗੀ ਜਿਹੜੀ ਜੀ ਨਹੀਂ ਹੈਗੀ। ਮਤਲਬ ਕਿ ਮੁਸ਼ਕਿਲਾਂ ਜਿਹੜੀਆਂ ਨੇ ਉਹ ਵੀ ਨਿਰੰਤਰ ਵੱਧ ਰਹੀਆਂ ਨੇ। ਵੇਖਣ ਨੂੰ ਕਹਿਣ ਨੂੰ ਜਿਵੇਂ ਕੁਝ ਨੇਤਾ ਨੇ ਉਹ ਇਹ ਬਿਆਨ ਦੇਣਦੇ ਆ ਕਿ ਕਿਸਾਨ ਉੱਤੇ ਪਿਕਨਿਕ ਤੇ ਬੈਠੇ ਆ। ਜਦੋਂ ਗਰਾਊਂਡ ਦੇ ਉੱਤੇ ਤੁਸੀਂ ਜਾ ਕੇ ਦੇਖਦੇ ਹੋ ਤੇ ਫਿਰ ਪਤਾ ਲੱਗਦਾ ਕਿ ਕਿੱਡੀ ਵੱਡੀ ਮੁਸੀਬਤ ਦੇ ਨਾਲ 2-4 ਹੋ ਰਹੇ ਨੇ ਪਿਛਲੇ ਸਵਾ ਮਹੀਨੇ। ਦਿੱਲੀ ਮੋਰਚੇ ਵਿੱਚ 2 ਹੋਰ ਕਿਸਾਨਾਂ ਦੀ ਜਾਨ ਗਈ। ਬਿਲਕੁਲ ਜੀ, ਜਿਹੜੀਆਂ ਮੌਤਾਂ ਨੇ ਉਹਨਾਂ ਦਾ ਜਿਹੜਾ ਦੀ ਇਹ ਰੁਕ ਨਹੀਂ ਰਿਹਾ ਦੀ ਸਿਲਸਿਲਾ। ਦਿੱਲੀ ਦੇ ਵਿੱਚ ਜਿਹੜਾ ਦੀ 2 ਕਿਸਾਨਾਂ ਦੀ ਠੰਡ ਲੱਗਣ ਦੇ ਨਾਲ ਇਹ ਮੌਤ ਹੋਈ ਆ। ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਦੇ ਵਿੱਚ ਇਸ ਮੋਰਚੇ 'ਚ ਸ਼ਾਮਲ ਹੋਏ ਬੱਗੋ ਪੀਰ ਦਾ ਕਿਸਾਨ ਆਗੂ ਗੁਰਚਰਨ ਸਿੰਘ, ਉਹਦੀ ਮੌਤ ਹੋਈ ਆ। ਜਦੋਂ ਕਿ ਪਿੰਡ ਪ੍ਰਤਾਪਗੜ੍ਹ ਦਾ ਕਿਸਾਨ ਜਗੀਰ ਸਿੰਘ 70 ਸਾਲਾਂ ਦਾ ਸੀਗਾ, ਉਹਦੀ ਵੀ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਉਹ ਮੌਤ ਹੋ ਗਈ।
ਜਿਹੜਾ ਜਗੀਰ ਸਿੰਘ ਸੀਗਾ ਜੀ, ਉਹ ਰਾਜੋਵਾਲ ਗਰੁੱਪ ਦਾ ਖਜ਼ਾਨਚੀ ਦੇ ਅਹੁਦੇ ਦੇ ਉੱਤੇ ਸੀਗਾ। ਇਹ ਦੱਸਿਆ ਗਿਆ ਜੀ ਕਿ ਪਿਛਲੇ 26 ਦਸੰਬਰ ਤੋਂ ਇਹ ਧਰਨੇ ਦੇ ਵਿੱਚ ਸ਼ਾਮਲ ਸੀਗੇ। ਇੱਕ ਦਿਨ ਪਹਿਲਾਂ ਇਹਦੀ ਜਗੀਰ ਸਿੰਘ ਨੂੰ ਸਾਹ ਦੀ ਤਕਲੀਫ ਹੋਈ, ਉਹਦੇ ਨਾਲ ਦੇ ਜਿਹੜੇ ਆਗੂ ਸੀ ਉਹਨੂੰ ਹਸਪੀਟਲ ਦੇ ਵਿੱਚ ਲੈ ਗਏ, ਜਿੱਥੇ ਤਕਲੀਫ ਵਧਣ ਕਰਕੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਪਟਿਆਲੇ ਉਹਨੂੰ ਜਿਹੜਾ ਸੀ ਉਹ ਲਿਆਂਦਾ ਗਿਆ, ਪਰ ਉਹਨੂੰ ਜਿਹੜਾ ਜੀ ਉਹ ਬਚਾਇਆ ਨਹੀਂ ਜਾ ਸਕਿਆ। ਉਧਰ ਜਿਹੜਾ ਬੱਗੋ ਪੀਰ ਦਾ ਕਿਸਾਨ ਸੀਗਾ ਗੁਰਚਰਨ ਸਿੰਘ, ਉਹਦੀ ਮੌਤ ਵੀ ਜਿਹੜੀ ਠੰਡ ਲੱਗਣ ਦੇ ਕਰਕੇ ਹੋਈ ਆ। ਠੰਡ ਨਾਲ ਉਹਦੀ ਸਿਹਤ ਖਰਾਬ ਹੋ ਗਈ, ਉਹਨੂੰ ਪਿੰਡ ਵਾਪਸ ਲਿਆਉਣਾ ਪਿਆ, ਜ਼ਿਆਦਾ ਤਬੀਅਤ ਖਰਾਬ ਹੋਈ ਤੇ ਉਹਦੀ ਮੌਤ ਹੋ ਗਈ। ਉਧਰ ਪਲਵਲ ਤੋਂ ਵੀ ਜਿਹੜੀ ਖਬਰ ਆ ਰਹੀ ਹੈ ਕਿ ਦਿੱਲੀ ਆਗਰਾ ਸੜਕ ਦੇ ਉੱਤੇ ਜਿਹੜੇ ਇੱਥੇ ਬੈਠੇ ਕਿਸਾਨ ਨੇ, ਉੱਥੇ ਉਹਨਾਂ ਦੇ ਵਿੱਚੋਂ ਇੱਕ ਸੁਰਿੰਦਰ ਸਿੰਘ ਜਿਹੜਾ ਸਿੱਧੂ ਸੀਗਾ, ਠੰਡ ਲੱਗਣ ਕਰਕੇ ਉਹਨੂੰ ਨਮੂਨੀਆ ਹੋ ਗਿਆ, ਜਿਹੜਾ ਕਿ ਉਹਦੇ ਵਾਸਤੇ ਜਾਨਲੇਵਾ ਸਾਬਤ ਜਿਹੜਾ ਉਹ ਹੋਇਆ। ਅੱਜ ਇਹਨਾਂ ਦੇ ਅੰਤਿਮ ਸੰਸਕਾਰ ਜਿਹੜੇ ਜੀ ਉਹ ਕੀਤੇ ਜਾਣਗੇ। ਪਿਛਲੇ ਦਿਨੀ ਜਿਹੜਾ ਸੀਗਾ ਜਸ਼ਨਪ੍ਰੀਤ ਸਿੰਘ, ਸਿਰਫ 18 ਸਾਲ ਦਾ ਸੀਗਾ, ਇਹ ਚੌਕੇ ਪਿੰਡ ਪੈਂਦਾ ਰਾਮਪੁਰਾ ਫੂਲ ਦੇ ਕੋਲੇ। ਇਹਦਾ ਵੀ ਜਿਹੜਾ ਸੀ ਦਿਲ ਦਾ ਦੌਰਾ ਪੈਣ ਕਰਕੇ ਟਿੱਕਰੀ ਦੀ ਸਰਹੱਦ ਦੇ ਉੱਤੇ ਉਹਦੀ ਮੌਤ ਹੋ ਗਈ, ਔਰ ਇਹਦਾ ਅੰਤਮ ਸੰਸਕਾਰ ਜਦੋਂ ਕੱਲ ਕੀਤਾ ਗਿਆ ਤੇ ਪੂਰਾ ਇਲਾਕਾ ਜਿਹੜਾ ਸੀਗਾ ਜੀ ਇਸ ਨੌਜਵਾਨ ਦੇ ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਪਹੁੰਚਿਆ। ਮਾਂ ਪਿਓ ਦੇ ਹਾਲਾਤ ਜਿਹੜੇ ਵੀ ਉਹ ਵੇਖੇ ਨਹੀਂ ਸੀ ਜਾ ਰਹੇ। 15 ਲੱਖ ਰੁਪਏ ਦਾ ਕਰਜ਼ਾ ਇਹਦੇ ਪਰਿਵਾਰ ਦੇ ਸਿਰ ਦੇ ਉੱਤੇ, ਔਰ ਜਿਹੜਾ ਇਹ ਫੌਜ ਦੇ ਵਿੱਚ ਭਰਤੀ ਹੋ ਕੇ ਇਸ ਕਰਜ਼ੇ ਨੂੰ ਲਾਉਣਾ ਚਾਹੁੰਦਾ ਸੀਗਾ। ਛੋਟਾ ਕਿਸਾਨ, ਛੋਟੇ ਔਰ ਉੱਥੇ ਟਿੱਕਰੀ ਬਾਰਡਰ ਦੇ ਉੱਤੇ ਬੈਠਾ ਸੀ। ਇੰਨੀ ਘੱਟ ਏਜ ਦੇ ਵਿੱਚ ਜਿਹੜਾ ਵੀ ਦਿਲ ਦਾ ਦੌਰਾ ਪੈ ਗਿਆ, ਜਿਹਦੇ ਨਾਲ ਉਹਦੀ ਮੌਤ ਹੋਈ। ਇਲਾਕੇ ਦੇ ਕੁਝ ਲੋਕਾਂ ਨੇ ਮਦਦ ਜਿਹੜੀ ਹੈ ਜੀ ਉਹ ਵੀ ਕੱਲ ਇਕੱਠੀ ਕਰਕੇ ਇਸ ਪਰਿਵਾਰ ਨੂੰ ਕੁਝ ਜਿਹੜੀ ਹੈ ਜੀ ਉਹ ਦਿੱਤੀ ਹੈ, ਤਾਂ ਕਿ ਘੱਟੋ ਘੱਟ ਇਹਦਾ ਕਰਜ਼ਾ ਲਾਇਆ ਜਾ ਸਕੇ। ਤੇ ਉਹਦੇ ਮਾਂ ਪਿਓ ਜਿਨ੍ਹਾਂ ਦੀ ਡਗੋਰੀ ਬਣਨਾ ਸੀ ਜਸ਼ਨਪ੍ਰੀਤ ਨੇ, ਉਹ ਪਹਿਲਾਂ ਹੀ ਜਿਹੜਾ ਜੀ ਉਹ ਟੁੱਟ ਗਈ, ਔਰ ਉਹਦੇ ਬਹੁਤ ਸਾਰੇ ਸੁਪਨੇ ਸਨ। ਔਰ ਇਹ ਕਿਹਾ ਜਾਂਦਾ ਹੈ ਕਿ ਇਲਾਕੇ ਦੇ ਵਿੱਚ ਬੜੀ ਘੱਟ ਉਮਰ ਹੋਣ ਦੇ ਬਾਵਜੂਦ ਉਹ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜੋ ਸ਼ੁਰੂ ਹੋਇਆ ਸੰਘਰਸ਼, ਉਦੋਂ ਤੋਂ ਬਹੁਤ ਐਕਟਿਵਲੀ ਪਾਰਟਿਸਿਪੇਟ ਕਰ ਰਿਹਾ ਸੀ ਜੀ। ਤੇ ਅੱਗੇ ਗੱਲ ਕਰਦੇ ਆ, ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਨੇ ਇੱਕ ਚਿੱਠੀ ਲਿਖੀ ਆ ਤੇ ਉਹ ਜਨਹਿਤ ਪਟੀਸ਼ਨ ਵਿੱਚ ਤਬਦੀਲ ਹੋ ਗਈ ਹੈ। ਦੇਖੋ, ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਜਿਹੜਾ ਜੀ ਉਹ ਬਣ ਸਕਦਾ ਪਾਰਟ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਜਿਹੜੇ ਅੰਦੋਲਨਕਾਰੀ ਕਿਸਾਨਾਂ ਦੇ ਖਿਲਾਫ ਵਧੀਕੀਆਂ ਦਾ ਨੋਟਿਸ ਲੈਣ ਦੇ ਵਾਸਤੇ ਬੇਨਤੀ ਕੀਤੀ ਪੰਜਾਬ ਯੂਨੀਵਰਸਿਟੀ ਦੇ 35 ਸਟੂਡੈਂਟਸ ਦੇ ਵੱਲੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇਹ ਜਿਹੜੀ ਚਿੱਠੀ ਲਿਖੀ ਗਈ। ਇਹ ਹੁਣ PIL ਜਿਹੜੀ ਜੀ ਉਹ ਬਣ ਗਈ ਹੈ, ਪਬਲਿਕ ਇੰਟਰਸਟ ਲਿਟੀਗੇਸ਼ਨ। ਸੁਪਰੀਮ ਕੋਰਟ ਨੇ ਇਹਦੇ ਉੱਤੇ ਸੁਣਵਾਈ ਕਰਨ ਨੂੰ ਵੀ ਸਹਿਮਤੀ ਜਿਹੜੀ ਜੀ ਉਹ ਦਿੱਤੀ ਹੈ। ਸਟੂਡੈਂਟਾਂ ਨੇ ਹਰਿਆਣਾ ਪੁਲਿਸ ਦੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਤੇ ਜਲ ਤੋਪਾਂ, ਅਥਰੂ ਗੈਸ ਦੇ ਗੋਲੇ ਦਾਗਣ, ਲਾਠੀ ਚਾਰਜ ਦੀ ਜਾਂਚ ਕਰਾਉਣ ਦੀ ਮੰਗ ਜਿਹੜੀ ਜੀ ਉਹ ਕੀਤੀ ਸੀ। ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ, ਸਰਕਾਰ ਉਹਨਾਂ ਦੇ ਮੁੱਦਿਆਂ ਪ੍ਰਤੀ ਹੀਦਾ ਨਹੀਂ ਹੈ। ਵਿਦਿਆਰਥੀਆਂ ਨੇ ਚੀਫ ਜਸਟਿਸ ਨੂੰ ਬੇਨਤੀ ਕੀਤੀ ਕਿ ਉਹ ਹਰਿਆਣਾ ਤੇ ਦਿੱਲੀ ਪੁਲਿਸ ਨੂੰ ਬੇਦੋਸ਼ੇ ਕਿਸਾਨਾਂ ਖਿਲਾਫ ਦਰਜ ਸਾਰੇ ਕੇਸ ਵਾਪਸ ਲੈਣ ਦੇ ਹੁਕਮ ਦੇਵੇ, ਤਾਂ ਕਿ ਸਿਆਸਤ ਤੋਂ ਪ੍ਰੇਰਿਤ ਹੋ ਕੇ ਜਿਹੜੇ ਦਰਜ ਕੀਤੇ ਗਏ ਆ ਕੇਸ ਉਹ ਵਾਪਸ ਲਏ ਜਾ, ਔਰ ਗੈਰ ਕਾਨੂੰਨੀ ਢੰਗ ਦੇ ਨਾਲ ਕਿਸਾਨਾਂ ਨੂੰ ਹਿਰਾਸਤ 'ਚ ਰੱਖਣ ਦੇ ਕੇਸਾਂ ਦੀ ਜਾਂਚ ਕਰਾਉਣ ਦੀ ਮੰਗ ਵੀ ਜਿਹੜੀ ਉਹ ਕੀਤੀ। ਇਹਦੇ ਵਿੱਚ ਇਹਨਾਂ ਸਟੂਡੈਂਟਸ ਨੇ ਲਿਖਿਆ ਕਿ ਜਿਹੜੇ ਜਮਹੂਰੀ ਮੁਲਕਾਂ 'ਚ ਲੋਕਾਂ ਦੀ ਰਜ਼ਾਮੰਦੀ ਤੇ ਭਾਵਨਾਵਾਂ ਅਹਿਮ ਹੁੰਦੀਆਂ ਨੇ, ਪਰ ਇੱਥੇ ਭਾਰਤ ਸਰਕਾਰ ਬੋਲੀ ਹੋ ਗਈ ਹੈ, ਕਿਸਾਨਾਂ ਦੀ ਮਾੜੀ ਹਾਲਤ ਤੋਂ ਉਹਨੇ ਮੂੰਹ ਫੇਰ ਲਿਆ। ਇਹਨਾਂ ਸਟੂਡੈਂਟਸ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਭਾਰਤ ਸਰਕਾਰ ਦੀ ਕਾਰਵਾਈ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣ 'ਚ ਗੈਰ ਸੰਜੀਦਗੀ ਦਾ ਪ੍ਰਗਟਾਵਾ ਕਰਦੀ ਹੈ। ਹਿਊਮਨ ਰਾਈਟਸ ਤੇ ਫਰਜ਼ਾਂ ਦੇ ਬਾਰੇ ਕੇਂਦਰ ਦੇ ਵਿਦਿਆਰਥੀਆਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਹੁਕਮ ਦੇਣ ਲਈ ਕਿਹਾ ਕਿ ਉਹ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਕਿਸਾਨਾਂ ਦੀ ਜਿਹੜੀ ਜੀ ਰੱਖਿਆ ਉਹਨੂੰ ਵੀ ਕਰਨ, ਕਿਉਂਕਿ ਇਸ ਅੰਦੋਲਨ ਦੇ ਵਿੱਚ ਬੱਚੇ ਤੇ ਔਰਤਾਂ ਵੀ ਜਿਹੜੀਆਂ ਉਹ ਸ਼ਾਮਲ ਨੇ। ਹੁਣ ਇਹ ਪਤਾ ਲੱਗਾ ਕਿ ਚੀਫ ਜਸਟਿਸ ਤੇ ਹੋਰ ਜੱਜਾਂ ਨੂੰ ਭੇਜੀ ਗਈ ਇਹ ਚਿੱਠੀ ਜਿਹੜੀ ਆ ਇਹਨੂੰ PIL ਵਜੋਂ ਸਵੀਕਾਰ ਕਰ ਲਿਆ ਗਿਆ। ਇਹਦੇ ਉੱਤੇ ਜਿਹੜੀ ਆ ਜੀ ਉਹ ਸੁਣਵਾਈ ਛੇਤੀ ਹੋ ਸਕਦੀ। ਜਿੱਥੋਂ ਤੱਕ ਗੱਲ ਹਰਿਆਣੇ ਦੀ ਪੁਲਿਸ ਦੀ ਆ, ਤਾਂ ਹਰਿਆਣੇ ਦੀ ਪੁਲਿਸ ਨੇ ਜਾਂ ਹਰਿਆਣੇ ਦੀ ਸਰਕਾਰ ਨੇ, ਜਿਹੜੀ ਭਾਰਤੀ ਜਨਤਾ ਪਾਰਟੀ ਖੱਟੜ ਸਰਕਾਰ ਹੈ, ਉਹਨੇ ਕੁਝ ਨਹੀਂ ਜਿਹੜਾ ਜੀ ਉਹ ਸਿੱਖਿਆ ਬੀਤੇ ਸਮੇਂ ਤੋਂ। ਜਿੰਨੀ ਆਲੋਚਨਾ ਉਹਨੂੰ ਝੱਲਣੀ ਪੈ ਰਹੀ ਆ, ਉਹਦੇ ਬਾਵਜੂਦ ਜੋ ਕਰਤੂਤ ਇਹਨਾਂ ਨੇ 2 ਦਿਨ ਪਹਿਲਾਂ
ਤੇ ਸ਼ਾਹਜਹਾਂਪੁਰ ਦੀ ਸਰਹੱਦ ਦੇ ਉੱਤੇ ਕੀਤੀ ਹੈ ਜਾਂ ਲਗਾਤਾਰ ਜਿਹੜਾ ਵੀ ਉੱਥੇ ਕਰ ਰਹੇ ਆ। ਜਿਸ ਤਰੀਕੇ ਦੇ ਨਾਲ ਘੇਰ ਕੇ ਬੈਠੇ ਆ ਉੱਥੇ ਕਿਸਾਨਾਂ ਨੂੰ, ਆਪ ਉੱਪਰ ਵਾਲੇ ਜਿਹੜਾ ਫਲਾਈਓਵਰ ਹੁੰਦਾ ਉੱਥੋਂ ਅੰਧੀਆਂ ਵਿਛਾੜਾਂ ਜਿਹੜੀਆਂ ਅਥਰੂ ਗੈਸ ਦੇ ਗੋਲਿਆਂ ਦੀਆਂ ਕੀਤੀਆਂ ਗਈਆਂ। ਈਵਨ ਇੱਕ ਟਰਾਲੀ ਦੇ ਵਿੱਚ ਅੱਗ ਵੀ ਲੱਗ ਗਈ। ਜੇ ਤੁਸੀਂ ਉਹਦੀਆਂ ਵੀਡੀਓਜ਼ ਦੇਖੋ ਜਿਹੜੀਆਂ ਅਥਰੂ ਗੈਸ ਦੇ ਗੋਲਿਆਂ ਦੀਆਂ, ਤੁਹਾਨੂੰ ਲੱਗਦਾ ਵੀ ਇਹ ਸਰਹੱਦ ਦੇ ਉੱਤੇ ਲੜਾਈ ਹੋ ਰਹੀ ਆ ਜੀ। ਮੈਂ ਸਮਝਦਾ ਸੀ ਕਿ ਜਿਹੜੀਆਂ ਉਹ ਵੀਡੀਓਜ਼ ਨੇ ਹਰਿਆਣੇ ਦੀ ਪੁਲਿਸ ਦੀਆਂ, ਉਹ ਠੀਕ ਉਸੇ ਤਰੀਕੇ ਦੀਆਂ ਨੇ ਜਿਸ ਤਰੀਕੇ ਦੇ ਨਾਲ ਜਦੋਂ ਪੰਜਾਬ ਦੇ ਕਿਸਾਨ ਹਰਿਆਣੇ ਦੇ ਵਿੱਚੋਂ ਜਿਹੜੇ ਵੀ ਉਹ ਲੰਘਣ ਵਾਲੇ ਸੀਗੇ, ਉਸ ਟਾਈਮ ਦੇ ਉੱਤੇ ਜਿਵੇਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਸੀ, ਪਾਣੀ ਦੀਆਂ ਵਿਚਾਰਾਂ ਜਿਹੜੀਆਂ ਉਹ ਮਾਰੀਆਂ ਗਈਆਂ ਸੀਗੀਆਂ। ਅਜੇ ਵੀ ਉਸੇ ਤਰੀਕੇ ਦਾ ਵਰਤਾਰਾ ਹਰਿਆਣੇ ਦੀ ਜਿਹੜੀ ਪੁਲਿਸ ਹੈ ਉਹ ਸਰਕਾਰ ਦੇ ਕਹੇ ਦੇ ਉੱਤੇ ਵਰਤਾ ਰਹੀ ਹੈ। ਜੇ ਪੁਲਿਸ ਦੀ ਗੱਲ ਹੀ ਕਰੀਏ ਤਾਂ ਪੁਲਿਸ ਇੱਥੇ ਪੰਜਾਬ ਦੇ ਵਿੱਚ ਵੀ ਜਿਹੜੀ ਦੀ ਉਹ ਘੱਟ ਨਹੀਂ ਗਈ। ਸੰਗਰੂਰ ਦੇ ਵਿੱਚ ਕਿਸਾਨਾਂ ਦੇ ਉੱਤੇ ਕੀਤਾ ਗਿਆ ਲਾਠੀਚਾਰਜ, ਮੋਗੇ ਦੇ ਵਿੱਚ ਕਿਸਾਨਾਂ ਦੇ ਉੱਤੇ ਕੀਤਾ ਗਿਆ ਲਾਠੀਚਾਰਜ। ਹਰਜੀਤ ਸਿੰਘ ਗਰੇਵਾਲ ਦੀ ਜ਼ਮੀਨ ਦੇ ਬਾਰੇ ਵਿੱਚ ਵੀਡੀਓ ਪਾਤੀ ਕਿ ਉਹ ਅਸੀਂ ਹਿੱਸੇ ਟੇਕੇ ਕਿਸੇ ਨੂੰ ਨਹੀਂ ਲੈਣ ਦਿਆਂਗੇ, ਉਹਨਾਂ ਦੇ ਉੱਤੇ ਮਾਮਲਾ ਦਰਜ ਹੋ ਗਿਆ। ਹਰਜੀਤ ਸਿੰਘ ਗਰੇਵਾਲ ਦੇ ਘਰ ਦੇ ਬਾਹਰ ਨਾਅਰੇ ਲਿਖ ਕੇ ਉਹਨਾਂ ਦੇ ਉੱਤੇ ਮਾਮਲਾ ਜਿਹੜਾ ਉਹ ਦਰਜ ਹੋ ਗਿਆ। ਜੇ ਕੁਝ ਨੌਜਵਾਨ ਰੋਸ ਵਜੋਂ ਉਹ ਆਦਮੀ ਜਿਹੜਾ ਕਹਿੰਦਾ ਸੀ ਕਿਸਾਨ ਪਿਕਨਿਕ ਤੇ ਬੈਠੇ ਆ, ਉਹਦੇ ਘਰ ਦੇ ਮੂਹਰੇ ਰੂੜੀ ਲਾ ਆਏ, ਉਹਨਾਂ ਦੇ ਉੱਤੇ 307 ਦਾ ਮਾਮਲਾ ਦਰਜ ਹੋ ਗਿਆ। ਅੱਧਾ ਕਤਲ ਕਿਵੇਂ ਹੋ ਗਿਆ ਇਹ ਸਮਝ ਤੋਂ ਜਿਹੜਾ ਜੀ ਉਹ ਪਰੇ ਵਾਲੀ ਗੱਲ ਹੈ। ਮਤਲਬ ਕਿ ਐਵੇਂ ਕਹਿਣ ਦੀਆਂ ਗੱਲਾਂ ਨੇ ਕਿ ਪੰਜਾਬ ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ। ਇਹ ਕਾਹਦੀ ਕਿਸਾਨਾਂ ਦੇ ਨਾਲ ਹੈ ਜੀ? ਜਿੱਥੇ ਰੋਸ ਵੀ ਪ੍ਰਗਟ ਨਹੀਂ ਕਰਨ ਦਿੱਤਾ ਜਿਹੜਾ ਜੀ ਉਹ ਜਾ ਰਿਹਾ। ਫਤਿਹਗੜ੍ਹ ਸਾਹਿਬ ਦੇ ਵਿੱਚ ਸਭਾ ਦੇ ਅਖੀਰਲੇ ਦਿਨਾਂ 'ਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵਿਰੋਧ ਜਿਹੜਾ ਜੀ ਉਹ ਕੀਤਾ ਸੀ ਕਾਲੀਆਂ ਝੰਡੀਆਂ ਦੇ ਨਾਲ। ਕੁਝ ਨੌਜਵਾਨਾਂ ਨੇ ਇੰਨੇ ਬੁਰੇ ਤਰੀਕੇ ਦੇ ਨਾਲ ਉਹਨਾਂ ਨੂੰ ਚੁੱਕ ਕੇ ਇਹਨਾਂ ਆਗੂਆਂ ਨੇ ਕੁੱਟਿਆ, 2 ਦਿਨ ਅਗਵਾ ਕਰਕੇ ਰੱਖਿਆ। ਫਿਰ ਉਹਨਾਂ ਤੋਂ ਵੀਡੀਓ ਜਿਹੜੀ ਜੀ ਉਹ ਬਣਵਾਈ ਕਿ ਅਸੀਂ ਮਾਫੀ ਚਾਹੁੰਦੇ ਹਾਂ, ਅਸੀਂ ਉੱਥੇ ਵਿਰੋਧ ਕਰਨ ਦੇ ਵਾਸਤੇ ਜਿਹੜਾ ਸੀ ਉਹ ਨਹੀਂ ਸੀ ਆਏ। ਕੋਈ ਮਾਮਲਾ ਜਿਹੜਾ ਜੀ ਇਹਦੇ ਉੱਤੇ ਨਹੀਂ ਦਰਜ ਕੀਤਾ ਗਿਆ। ਔਰ ਇਹ ਵੀ ਪਤਾ ਲੱਗਾ ਕਿ ਕੋਈ 3 ਜਾਂ 4 ਅਜੇ ਨੌਜਵਾਨ ਨੇ ਜਿਹੜੇ ਉਸ ਦਿਨ ਦੇ ਪਿੰਡ ਨਹੀਂ ਆਏ, ਉਹ ਡਰਦੇ ਦਿੱਲੀ ਜਿਹੜਾ ਜੀ ਉਹ ਮੋਰਚੇ ਦੇ ਉੱਤੇ ਚਲੇ ਗਏ ਨੇ ਵੀ ਇੱਥੇ ਕਿਤੇ ਇਹ ਆਗੂ ਉਹਨਾਂ ਨੂੰ ਵੀ ਅਗਵਾ ਕਰਕੇ ਕੁੱਟਣ ਦਾ। ਕਾਫੀ ਗੁੰਡਾਗਰਦੀ ਹੈ ਜੀ ਇਹਨਾਂ ਦੀ। ਤਾਂ ਅੱਗੇ ਗੱਲ ਕਰਦੇ ਹਾਂ ਭਾਜਪਾ ਆਗੂਆਂ ਦੀ ਪੰਜਾਬ ਦੇ ਵਿੱਚ ਹੋ ਰਹੇ ਵਿਰੋਧ ਤੋਂ। ਇਹਨਾਂ ਦੀ ਹਾਈਕਮਾਨ ਬੜੀ ਔਖੀ ਹੈ ਜੀ। ਦੇਖੋ ਜਿਹੜੇ ਇਹ ਇੱਕ ਤਾਂ ਜਿਹੜੇ ਰਾਜਨੀਤਿਕ ਲੋਕ ਨੇ ਜੀ, ਉਹ ਇਸ ਗੱਲ ਨੂੰ ਸਮਝ ਨਹੀਂ ਰਹੇ ਜਾਂ ਸ਼ਰਾਰਤ ਕਰ ਰਹੇ ਆ ਜੀ ਜਾਣਬੁੱਝ ਕੇ। ਜੇ ਤੁਹਾਨੂੰ ਇਹ ਪਤਾ ਕਿ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਕਿਸਾਨਾਂ ਦੇ ਅੰਦਰ ਰੋਹ ਇੰਨਾ ਹੈ, ਉਹ ਇਹ ਕਹਿੰਦੇ ਆ ਕਿ ਅਸੀਂ ਜਿਹੜੀ ਕਿਸੇ ਕਿਸਮ ਦੇ ਰੋਸ ਰੈਲੀ ਜਲਸੇ ਜਿਹੜੇ ਸਿਆਸੀ ਨੇ ਉਹ ਨਹੀਂ ਅਸੀਂ ਕਰਨ ਦੇਣੇ ਕਿਸੇ ਵੀ ਸਿਆਸੀ ਧਿਰ ਨੂੰ, ਕਿਸੇ ਵੀ ਸਿਆਸੀ ਧਿਰ ਨੂੰ। ਇਹ ਜਾਣਬੁੱਝ ਕੇ ਜਿਹੜਾ ਵੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਖਾਸ ਤੌਰ ਦੇ ਉੱਤੇ ਪੰਜਾਬ ਭਾਜਪਾ ਦੇ ਜਿਹੜੇ ਆਗੂ ਨੇ, ਹਾਈਕਮਾਂਡ ਦੀਆਂ ਹਦਾਇਤਾਂ ਕਹਿ ਲਓ, ਉਹਦੇ ਕਰਕੇ ਉਹ ਮੀਟਿੰਗਾਂ ਵਗੈਰਾ ਜਿਹੜਾ ਵੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜਿੱਥੇ ਉਹ ਮੀਟਿੰਗਾਂ ਕਰਦੇ ਆ ਉੱਥੇ ਕਿਸਾਨ ਜਥੇਬੰਦੀਆਂ ਵਾਲੇ ਜਿਹੜਾ ਵੀ ਉਹ ਪਹੁੰਚ ਜਾਂਦੇ ਆ। ਸਿਰਫ ਇਹਨਾਂ ਦੇ ਕਰਕੇ ਨਹੀਂ, ਹਰਸਿਮਰਤ ਕੌਰ ਬਾਦਲ ਹੋਰਾਂ ਨੇ 6 ਪਿੰਡਾਂ 'ਚ ਜਾਣਾ ਸੀ ਪਰਸੋਂ, 6 ਦੇ 6 ਪਿੰਡਾਂ ਦੇ ਵਿੱਚ ਇੰਨਾ ਵਿਰੋਧ ਹੋਇਆ ਉਹਨੂੰ ਵਾਪਸ ਜਿਹੜਾ ਵੀ ਉਹ ਜਾਣਾ ਪੈ ਗਿਆ। ਜਿਹੜੀ ਹਾਈ ਕਮਾਂਡ ਆ ਉਹ ਇਸ ਗੱਲ ਨੂੰ ਲੈ ਕੇ ਹੁਣ ਪਰੇਸ਼ਾਨ ਜਿਹੜਾ ਵੀ ਉਹ ਦੱਸੀ ਦੀ ਆ ਕਿ 3 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਜਿਹੜਾ ਇੱਥੇ ਭਾਜਪਾ ਆਗੂਆਂ ਦੇ ਘਰਾਂ ਦਾ ਘਰਾਓ ਜਿਹੜਾ ਵੀ ਉਹ ਜਾਰੀ ਹੈ। ਭਾਜਪਾ ਆਗੂਆਂ ਦੇ ਵਿਰੁੱਧ ਕਿਸਾਨਾਂ ਦੇ ਵਿੱਚ ਰੋਹ ਜਿਹੜਾ ਵੀ ਉਹ ਵੱਧਦਾ ਤੁਰਿਆ ਜਾ ਰਿਹਾ। ਔਰ ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਦੇ ਉੱਤੇ ਪਾਰਟੀ ਹਾਈ ਕਮਾਂਡ ਜਿਹੜੀ ਵੀ ਉਹ ਪਰੇਸ਼ਾਨ ਦੱਸੀ ਜਾ ਰਹੀ ਹੈ। ਭਾਜਪਾ ਦਾ ਸੀਨੀਅਰ ਇੱਕ ਆਗੂ ਜਿਹੜਾ ਵੀ ਉਹ ਕਹਿੰਦਾ ਹੈ ਕਿ ਪੰਜਾਬ 'ਚ ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾਏ ਜਾਣ ਤੇ ਜਿਹੜੀ ਹਾਈ ਕਮਾਂਡ ਹੈ ਉਹ ਦੁਖੀ ਹੈ। ਮਾਲਵੇ ਅਤੇ ਦੁਆਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਜਿਹੜਾ ਵੀ ਨਿਸ਼ਾਨੇ ਦੇ ਉੱਤੇ ਲੈ ਕੇ ਵਿਸ਼ੇਸ਼ ਮਾਰਚ ਜਿਹੜੇ ਨੇ ਉਹ ਕੱਢੇ ਨੇ। ਪੰਜਾਬ ਦੇ ਵਿੱਚ ਚੱਲ ਰਹੇ ਜਿਹੜੇ ਧਰਨੇ ਵਗੈਰਾ ਨੇ, ਇਹਨਾਂ ਧਰਨਿਆਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਭਾਜਪਾ ਆਗੂਆਂ ਦਾ ਹੰਕਾਰ ਜਿਹੜਾ ਵੀ ਉਹ ਤੋੜਿਆ ਜਾਵੇ ਔਰ ਜਿਹਦੇ ਕਰਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ। ਇਹ ਐਲਾਨ ਜਿਹੜਾ ਵੀ ਉਹ ਕੀਤਾ ਹੋਇਆ ਔਰ ਹਰ ਤਰੀਕੇ ਨਾਲ ਜਿਹੜਾ ਵੀ ਵਿਰੋਧ ਕੀਤਾ ਜਾ ਰਿਹਾ। ਜਿਹੜੇ ਕਿਸਾਨ ਨੇ ਉਹ ਇਹ ਕਹਿੰਦੇ ਨੇ ਕਿ ਜਦੋਂ ਤੁਹਾਡੀ ਹਾਈ ਕਮਾਂਡ ਕੋਈ ਗੱਲ ਸੁਣਨ ਦੇ ਵਾਸਤੇ ਤਿਆਰ ਨਹੀਂ ਤਾਂ ਤੁਸੀਂ ਇੱਥੇ ਜਿਹੜਾ ਵੀ ਇਸ ਗੱਲ ਦਾ ਸਿਰਫ ਦਾਅਵਾ ਕਰ ਰਹੇ ਹੋ ਵੀ ਅਸੀਂ ਤਾਂ ਅਗਲੀਆਂ ਚੋਣਾਂ ਜਿਹੜੀਆਂ ਵੀ ਉਹ ਜਿੱਤਣੀਆਂ ਨੇ। ਭਾਜਪਾ ਦੇ ਆਗੂਆਂ ਦੇ ਵਾਸਤੇ ਆ ਰਹੀਆਂ ਨਿਗਮ ਦੀਆਂ ਚੋਣਾਂ ਵੀ ਮੁਸੀਬਤ ਬਣਨਗੀਆਂ।
ਉਹ ਮੁਸੀਬਤ ਇਸ ਤਰੀਕੇ ਦੇ ਨਾਲ ਜਿਹੜਾ ਜੀ ਬਣ ਗਈਆਂ ਕਿ ਪੰਜਾਬ ਦੇ ਵਿੱਚ ਜਿਹੜਾ ਵਿਰੋਧ ਆ ਇਹ ਪਿੰਡਾਂ ਤੱਕ ਸੀਮਤ ਨਹੀਂ ਗਾ, ਨਾ ਇਹ ਕਸਬਿਆਂ ਤੱਕ ਸੀਮਤ ਹੈ, ਬਲਕਿ ਵੱਡੇ ਸ਼ਹਿਰਾਂ ਦੇ ਵਿੱਚ ਵੀ ਵੱਡਾ ਵਿਰੋਧ ਇਸ ਵੇਲੇ ਵੇਖਣ ਨੂੰ ਮਿਲ ਰਿਹਾ। ਕਿਸੇ ਸ਼ਹਿਰ ਦੇ ਵਿੱਚ ਤੁਸੀਂ ਚਲੇ ਜਾਓ, ਕਿਸੇ ਵੀ, ਉੱਥੇ ਚੌਂਕਾਂ ਦੇ ਉੱਤੇ ਨੌਜਵਾਨ ਜਿਹੜੇ ਨੇ ਉਹ ਹੱਥਾਂ ਦੇ ਵਿੱਚ ਮੋਟੋ ਲਈ ਖੜੇ ਨੇ, ਕਿਸਾਨਾਂ ਦੇ ਹਮਾਇਤ ਦੇ ਵਿੱਚ ਜਿਹੜੇ ਪਾੜੇ ਨੇ ਉਹ ਆਪਣੇ ਜਿਹੜਾ ਜੀ ਇਹਨਾਂ ਦਿਨਾਂ 'ਚ, ਕਿਉਂਕਿ ਕਾਲਜ ਯੂਨੀਵਰਸਿਟੀਜ਼ ਨਹੀਂ ਲੱਗਦੀਆਂ, ਇਸ ਕਰਕੇ ਉਹ ਆਪਣੀਆਂ ਜਿਹੜੀਆਂ ਕਲਾਸਾਂ ਵਗੈਰਾ ਤੋਂ ਬਾਅਦ ਮੋਟੋ ਫੜ ਕੇ ਹੱਥਾਂ ਦੇ ਵਿੱਚ ਜਿਹੜੇ ਉਹ ਖੜੇ ਹੋ ਜਾਂਦੇ ਨੇ ਬਿਨਾਂ ਕਿਸੇ ਸ਼ੱਕ ਦੇ। ਜਦੋਂ ਕਿਸਾਨ ਦੇ ਹੱਕ ਦੇ ਵਿੱਚ ਕੋਈ ਗੱਲ ਕਰਦਾ ਤੇ ਉਹ ਭਾਜਪਾ ਦੇ ਵਿਰੋਧ ਦੇ ਵਿੱਚ ਹੈ। ਭਾਜਪਾ ਨੂੰ ਇਹ ਗੱਲ ਜਿਹੜੀ ਵੀ ਉਹ ਸਮਝ ਨਹੀਂ ਕਿਤੇ ਨਾ ਕਿਤੇ ਜਿਹੜਾ ਵੀ ਉਹ ਪੈ ਰਹੀ ਕਿ ਇਹ ਵਿਰੋਧ ਨੂੰ ਠੱਲਿਆ ਕਿਵੇਂ ਜਿਹੜਾ ਉਹ ਜਾਵੇ। ਹਾਈ ਕਮਾਂਡ ਦੇ ਹੁਕਮ ਨੇ ਵੀ ਤੁਸੀਂ ਆਪਣੀਆਂ ਮੀਟਿੰਗਾਂ ਜਿਹੜੀਆਂ ਜਾਰੀ ਰੱਖੋ। ਮੀਟਿੰਗਾਂ ਹੁਣ ਜਾਰੀ ਕਿਵੇਂ ਰੱਖੀ ਜਾਵੇ? ਇੱਥੇ ਲੁਧਿਆਣੇ ਦੇ ਵਿੱਚ ਧਰਨਾ ਜਿਹੜਾ ਵੀ ਉਹ ਦੇ ਰਹੇ ਕੋਈ 11-12 ਜਾਣੇ ਭਾਜਪਾ ਦੇ, 1100-1200 ਪੁਲਿਸ ਵਾਲੇ ਲਾਏ ਹੋਏ ਆ ਜੀ। ਪੂਰੇ ਦਾ ਪੂਰਾ ਉਹ ਇਲਾਕਾ ਸੀਲ ਕੀਤਾ ਪਿਆ, ਪੂਰੀ ਰੋਡ ਸੀਲ ਕੀਤੀ ਪਈ ਆ ਵੀ ਇੱਧਰ ਨੂੰ ਕਿਸੇ ਨੂੰ ਲੰਘਣ ਦੀ ਇਜਾਜ਼ਤ ਨਹੀਂ, ਤੇ ਉਹ ਦੇ ਰਹੇ ਆ ਰੋਸ ਵਜੋਂ ਜਿਹੜਾ ਵੀ ਉਹ ਧਰਨਾ। ਇਹ ਕਾਹਦਾ ਰੋਸ ਹੈ ਜਦੋਂ ਕਿਸੇ ਤੱਕ ਗੱਲ ਹੀ ਨਹੀਂ ਜਿਹੜੀ ਵੀ ਉਹ ਪਹੁੰਚ ਰਹੀ? ਤੁਹਾਡੀ ਗੱਲ ਕੋਈ ਸੁਣਨ ਦੇ ਵਾਸਤੇ ਜਿਹੜਾ ਵੀ ਉਹ ਤਿਆਰ ਨਹੀਂ ਗਾ। ਹਰ ਬੰਦਾ ਛੋਟੇ ਤੋਂ ਛੋਟਾ ਜਿਹੜਾ ਕੰਮ ਵਾਲਾ ਉਹਨੂੰ ਵੀ ਇਹ ਗੱਲ ਜਿਹੜੀ ਸਮਝ ਪੈ ਗਈ ਕਿ ਇਹ ਖੇਤੀ ਕਾਨੂੰਨ ਜਿਹੜੇ ਨੇ ਉਹਦੇ ਉੱਤੇ ਕਿਵੇਂ ਅਸਰ ਜਿਹੜਾ ਉਹ ਪਾਉਣਗੇ, ਕਿਵੇਂ ਇੰਪੈਕਟ ਉਹਦੇ ਉੱਤੇ ਜਿਹੜਾ ਉਹ ਪਾਉਣਗੇ, ਪਰ ਇਹਨਾਂ ਨੂੰ ਨਹੀਂ ਪੈ ਰਹੀ। ਬਿਲਕੁਲ ਜੀ, ਲੀਡਰ ਵੀ ਉਹਨਾਂ ਦੀਆਂ ਪਿੱਠ ਦੇ ਉੱਤੇ ਹੈਗੀਆਂ ਜਿਹੜੀਆਂ ਸਰਕਾਰਾਂ। ਅੱਗੇ ਗੱਲ ਕਰਦੇ ਹੈਗੇ ਆ ਰਿਲਾਇੰਸ ਦੀ, ਉਸ ਨੂੰ ਪੰਜਾਬ ਦੇ ਵਿੱਚ ਹੱਥਾਂ ਪੈਰਾਂ ਦੀ ਪਈ ਹੋਈ ਹੈ। ਦੇਖੋ, ਹਾਲਾਂਕਿ ਜਿਹੜਾ ਜੀ ਰਿਲਾਇੰਸ ਆ ਉਹ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਵੀ ਉਹ ਗਿਆ ਔਰ ਉਹਨੇ ਉੱਥੇ ਜਾ ਕੇ ਰੋਣਾ ਆਪਣਾ ਜਿਹੜਾ ਵੀ ਉਹ ਰੋਇਆ। ਦੂਜੇ ਪਾਸੇ ਕਿਸਾਨਾਂ ਦੇ ਨਾਲ ਮੋਹ ਵੀ ਜਿਹੜਾ ਵੀ ਉਹ ਪ੍ਰਗਟ ਕਰ ਰਿਹਾ। ਚਿੱਠੀ ਜਾਰੀ ਕੀਤੀ ਕਿਸਾਨਾਂ ਦੇ ਵਾਸਤੇ ਕਿ ਅਸੀਂ ਤਾਂ ਜੀ ਇੱਥੇ ਕੋਈ ਸਿੱਧਾ ਫਸਲ ਜਿਹੜੀ ਉਹ ਕਿਸਾਨਾਂ ਤੋਂ ਨਹੀਂ ਖਰੀਦਣੀ, ਨਾ ਅਸੀਂ ਆਉਂਦੇ ਦਿਨਾਂ ਦੇ ਵਿੱਚ ਇਸ ਖੇਤੀ ਵਾਲੇ ਮੈਂ ਦੱਸ ਰਿਹਾ ਸੀ ਕਿ ਜਿਹੜੇ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਜਿਹੜਾ ਬਾਈਕਾਟ ਦਾ ਸੱਦਾ ਸੀਗਾ ਰਿਲਾਇੰਸ ਦਾ ਜਾਂ ਜੀਓ ਦਾ, ਉਹਦਾ ਜਿਹੜਾ ਅਸਰ ਹੈ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੀ ਵੇਖਣ ਨੂੰ ਮਿਲ ਰਿਹਾ। ਹਾਲਾਤ ਇਹ ਹੈ ਕਿ ਰਿਲਾਇੰਸ ਜੀਓ ਜਿਹੜਾ ਫੋਨ ਹੈ ਜੀ ਉਹ ਲਗਭਗ ਅੱਧੇ ਪੰਜਾਬ ਦੇ ਵਿੱਚ ਉਹਦਾ ਦਮ ਜਿਹੜਾ ਜੀ ਉਹ ਘੁੱਟਿਆ ਗਿਆ ਔਰ ਜਿਹੜੇ 25% ਮੋਬਾਈਲ ਟਾਵਰ ਨੇ ਜਿਹੜੇ ਉਹ ਅਸਰਹੀਣ ਹੋ ਗਏ। ਆਪਣੀ ਲਾਈਨ ਵੀ ਜਿਹੜੀ ਜੀ ਉਹ ਕੱਟ ਰਹੀ ਹੈ, ਤਾਂ ਕਿਉਂਕਿ ਬਹੁਤ ਸਾਰੇ ਟਾਵਰ ਜਿਹੜੇ ਨੇ ਉਹ ਸਾਂਝੇ ਵੀ ਨੇ ਕੰਪਨੀਆਂ ਦੇ। ਦੂਜਾ ਇਹ ਹੈ ਕਿ ਜਿਹੜੀਆਂ ਦੂਸਰੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਵਿੱਚ ਲੋਕ ਪੋਰਟ ਕਰ ਰਹੇ ਆ ਉਹ ਉੱਥੇ ਹੈਵੀ ਟ੍ਰੈਫਿਕ ਹੋ ਗਿਆ ਔਰ ਇਹਦੇ ਕਰਕੇ ਵੀ ਜਿਹੜੀ ਕਾਲ ਡ੍ਰੌਪ ਦੀ ਸਮੱਸਿਆ ਉਹ ਬੜੀ ਵੱਡੀ ਇਸ ਵੇਲੇ ਜਿਹੜੀ ਉਹ ਆ ਰਹੀ ਹੈ। ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਜੀਓ ਦੇ ਕਨੈਕਸ਼ਨ ਜਿਹੜੇ ਆ ਜੀ ਉਹ ਪੋਰਟ ਕਰਾਉਣੇ ਸ਼ੁਰੂ ਕਰਤੇ। ਪੰਜਾਬ ਦੇ ਵਿੱਚ ਜੀਓ ਦੇ 1,40,00,000 ਕਨੈਕਸ਼ਨ ਨੇ ਔਰ ਸੂਬੇ ਦੇ ਵਿੱਚ ਕੁੱਲ ਕਨੈਕਸ਼ਨਾਂ ਦਾ ਇਹ 36% ਜਿਹੜਾ ਉਹ ਬਣਦੇ ਆ ਔਰ ਪੰਜਾਬ ਦੇ ਵਿੱਚ ਇਸ ਵੇਲੇ ਰਿਲਾਇੰਸ ਜੀਓ ਦੇ 9,000 ਦੇ ਕਰੀਬ ਮੋਬਾਈਲ ਟਾਵਰ ਨੇ, ਜਿਹਦੇ ਵਿੱਚੋਂ ਕੋਈ 2,200 ਦੇ ਕਰੀਬ ਜਿਹੜੇ ਆ ਉਹ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਗਏ ਆ। ਕਿਸਾਨੀ ਰੋਹ ਦੇ ਵਜੋਂ 25% ਟਾਵਰਾਂ ਦੇ ਉੱਤੇ ਜਿਹੜਾ ਜੀ ਉਹ ਅਸਰ ਪਿਆ। 5 ਜਿਹੜੇ ਪੰਜਾਬ ਦੇ ਵਿੱਚ 5 ਰਿਲਾਇੰਸ ਡਿਜੀਟਲ ਸਟੋਰ ਨੇ ਉਹ ਬੰਦ ਹੋ ਗਿਆ। ਬਠਿੰਡਾ ਦਾ ਰਿਲਾਇੰਸ ਸਮਾਰਟ ਪਹਿਲਾਂ ਬੰਦ ਹੋਇਆ ਜੀ, ਉਸ ਤੋਂ ਬਾਅਦ ਜਲੰਧਰ ਦਾ RRL ਜਿਹੜਾ ਪੂਦਾ ਮਾਲ ਦੇ ਵਿੱਚ ਰਿਲਾਇੰਸ ਡਿਜੀਟਲ ਸਟੋਰ ਸੀ ਉਹ ਬੰਦ ਹੋ ਗਿਆ। ਉਸ ਤੋਂ ਬਾਅਦ ਜ਼ੀਰਕਪੁਰ, ਅੰਮ੍ਰਿਤਸਰ ਦੇ ਵਿੱਚ, ਬਠਿੰਡੇ ਦੇ ਵਿੱਚ ਜਿਹੜਾ ਦੂਸਰਾ ਸਟੋਰ ਸੀ, ਮਾਨਸਾ 'ਚ, ਜਲੰਧਰ ਦੇ ਵਿੱਚ, ਸੰਗਰੂਰ ਦੇ ਵਿੱਚ, ਜਗਰਾਓਂ ਦੇ ਵਿੱਚ, ਰਾਮਪੁਰਾ ਫੂਲ ਦੇ ਵਿੱਚ ਜਿਹੜੇ ਜੀਓ ਸੈਂਟਰ ਖੁੱਲ੍ਹੇ ਸੀ ਉਹ ਬੰਦ ਹੋ ਗਏ। ਪੰਜਾਬ ਦੇ ਵਿੱਚ 11 ਜੀਓ ਪੁਆਇੰਟ ਬੰਦ ਜਿਹੜੇ ਵੀ ਹੋਏ। ਖੇਮਕਰਨ, ਕੋਟ ਸ਼ਮੀਰ, ਆਲਮਵਾਲਾ, ਸਾਦਿਕ, ਕਰਤਾਰਪੁਰ, ਗੜ੍ਹਸ਼ੰਕਰ, ਮਾਲਪੁਰ, ਕਾਂਜਲਾ, ਅਜੀਤਵਾਲ, ਭਦੌੜ ਇਹ ਜਿਹੜੇ ਵੀ ਉਹ ਸ਼ਾਮਲ ਨੇ। 10 ਸੈਂਟਰ ਤਾਂ ਸ਼ੁਰੂ ਦੇ ਵਿੱਚ ਬੰਦ ਕਰਵਾਤੇ ਸੀ ਔਰ ਉਸ ਤੋਂ ਬਾਅਦ ਜੀਓ ਪੁਆਇੰਟ ਜਿਹੜੇ ਵੀ ਉਹਨਾਂ ਨੂੰ ਬੰਦ ਕਰਵਾਉਣ ਵੱਲ ਨੂੰ ਕਿਸਾਨ ਜਿਹੜੇ ਵੀ ਉਹ ਤੁਰ ਪਏ। ਰਿਲਾਇੰਸ ਜੀਓ ਦੇ ਰਾਜ ਭਰ ਦੇ ਵਿੱਚ ਕੋਈ 250 ਦੇ ਕਰੀਬ ਦਫ਼ਤਰ ਨੇ। ਇਹਨਾਂ ਦੇ ਵਿੱਚੋਂ 300 ਪ੍ਰਮੁੱਖ ਜਿਹੜੇ ਵੀ ਉਹ ਥਾਵਾਂ ਦੇ ਉੱਤੇ ਵੱਖਰੇ ਨੇ ਦਫ਼ਤਰ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੀ ਜਿਹੜੀ ਰਿਪੋਰਟ ਆ ਉਹ ਇਹ ਕਹਿੰਦੀ ਆ ਕਿ ਜੀਓ ਦੇ ਕਨੈਕਸ਼ਨ ਜਿਹੜੇ ਬੰਦ ਹੋ ਰਹੇ ਨੇ ਉਹਨਾਂ ਦੀ ਗਿਣਤੀ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਵੱਧ ਰਹੀ ਆ। ਸੋ ਇਹ ਜਿਹੜਾ ਕਾਰਪੋਰੇਟ ਅਦਾਰਾ ਹੈ, ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਦੁਨੀਆ ਦੇ ਵਿੱਚ ਜੇ ਕਿਸੇ ਮੁਲਕ ਦੇ ਵਿੱਚ ਕਿਸੇ ਸੰਘਰਸ਼ ਨੇ
ਕਾਰਪੋਰੇਟ ਅਦਾਰੇ ਨੂੰ ਟਾਰਗੇਟ ਕੀਤਾ ਹੋਵੇ ਤੇ ਉਹਦਾ ਇੰਨਾ ਵੱਡਾ ਇੰਪੈਕਟ ਜਿਹੜਾ ਜੀ ਉਹ ਪੈਣਾ ਸ਼ੁਰੂ ਹੋ ਜੇ, ਸ਼ਾਇਦ ਇਤਿਹਾਸ ਦੇ ਵਿੱਚ ਹੋਰ ਕਿਤੇ ਜਗ੍ਹਾ ਜਿਹੜਾ ਜੀ ਉਹ ਨਹੀਂ ਮਿਲਦਾ। ਮਤਲਬ ਕਿ ਕਿਸਾਨਾਂ ਨੇ ਦੁੱਖ ਦੀ ਰਗ ਤੇ ਹੱਥ ਧਰਿਆ, ਜਿਹਦੇ ਕਰਕੇ ਜਿਹੜਾ ਜੀ ਉਹ ਇਸ਼ਤਿਹਾਰ ਛਪਾਉਣੇ ਪੈ ਰਹੇ ਆ, ਸਪਸ਼ਟੀਕਰਨ ਜਿਹੜਾ ਜੀ ਉਹ ਦੇਣਾ ਪੈ ਰਿਹਾ। ਪਰ ਸਵਾਲ ਉੱਥੇ ਦਾ ਉੱਥੇ ਖੜਾ, ਤੁਸੀਂ ਕਹਿੰਦੇ ਹੋ ਕਿ ਅਸੀਂ ਰੀਟੇਲ ਦੇ ਵਿੱਚ ਨਹੀਂ ਆਉਣਾ। ਜਿਹੜੀ ਦਾਲ 40 ਰੁਪਏ 45 ਰੁਪਏ ਕਿਲੋ ਕਿਸਾਨਾਂ ਤੋਂ ਲਈ ਜਾਂਦੀ ਆ, ਉਹ ਸਟੋਰ ਇਹਨਾਂ ਦੇ ਸਟੋਰਾਂ ਦੇ ਵਿੱਚ ਵੜਦਿਆਂ ਸਾਰ ਸਿਰਫ ਪੈਕ ਹੁੰਦੀ ਆ ਔਰ ਇਹ ਕਿਹਾ ਜਾਂਦਾ ਜੀ ਕਿ ਅਸੀਂ ਪਾਲਿਸ਼ ਨਹੀਂ ਕਰਦੇ, ਅਸੀਂ ਐਜ਼ ਇਟ ਇਜ਼ ਵੇਚਦੇ ਆ। ਸਪੈਸ਼ਲੀ ਤੌਰ ਦੇ ਉੱਤੇ ਉਹ ਲਿਖਦੇ ਆ ਕਿ ਉਹ 170 ਰੁਪਏ ਕਿਵੇਂ ਹੋ ਜਾਂਦੀ। ਜੇ ਇਹ ਗੱਲ ਜਿਹੜੀ ਆਮ ਬੰਦੇ ਦੇ ਸਮਝ ਆ ਜਾਏ, ਜਿਹੜਾ ਕਿਸਾਨ ਨਹੀਂਗਾ, ਜਿਹੜਾ ਕਿਸਾਨ ਮਜ਼ਦੂਰ ਵੀ ਨਹੀਂਗਾ, ਕੋਈ ਨੌਕਰੀ ਪੇਸ਼ਾ ਹੈ, ਸਰਕਾਰੀ ਦਫ਼ਤਰ 'ਚ ਕੰਮ ਕਰਦਾ, ਗੈਰ ਸਰਕਾਰੀ 'ਚ ਕੰਮ ਕਰਦਾ, ਦਿਹਾੜੀ ਲਾਉਣ ਵਾਲਾ ਕੋਈ ਵੀ ਹੈ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ, ਜੇ ਉਹਦੇ ਇਹ ਗੱਲ ਸਮਝ ਪੈ ਜੇ ਵੀ ਇਹ ਲੁੱਟ ਜਿਹੜੀ ਉਹਦੀ ਵੀ ਬਰਾਬਰ ਦੀ ਹੋ ਰਹੀ ਹੈ, ਇਹ ਸਿਰਫ ਕਿਸਾਨਾਂ ਦੀ ਜਿਹੜੀ ਦੀ ਉਹ ਮੰਗ ਨਹੀਂ, ਔਰ ਇਹ ਕਾਰਪੋਰੇਟ ਕਿਸ ਤਰੀਕੇ ਦੇ ਨਾਲ ਜਿਹੜਾ ਹਰੇਕ ਚੀਜ਼ ਦੇ ਉੱਤੇ ਕਬਜ਼ਾ ਕਰਦੇ ਜਾ ਰਹੇ ਆ, ਤੇ ਫਿਰ ਹੋ ਸਕਦਾ ਕਿ ਕਿਸਾਨਾਂ ਦੇ ਨਾਲ ਹਰ ਵਰਗ ਜਿਹੜਾ ਜੀ ਉਹ ਖੜਾ ਹੋਵੇ ਵੀ ਇਹ ਲੜਾਈ ਤਾਂ ਮੇਰੀ ਹੈ। ਬਿਲਕੁਲ ਇਸ ਚੀਜ਼ ਦੀ ਸਮਝ ਹੀ ਆਉਣੀ ਚਾਹੀਦੀ ਹੈ ਜੋ ਲੋਕਾਂ ਨੂੰ ਆਉਣ ਲੱਗ ਵੀ ਪਈ ਆ। ਤੇ ਅੱਗੇ ਗੱਲ ਕਰਦੇ ਹਾਂ, ਹਾਈ ਕੋਰਟ ਦਾ ਫੈਸਲਾ ਹੈ ਵੀ ਜਿਹੜੀ CBI ਆ ਉਹ ਬੇਅਦਬੀ ਕਾਂਡ ਦੀਆਂ ਜਿਹੜੀਆਂ ਉਹ ਜਾਣਕਾਰੀਆਂ ਪੰਜਾਬ ਪੁਲਿਸ ਨੂੰ ਦੇਵੇ। ਦੇਖੋ, ਜਿਹੜੀ ਇੰਗਲਿਸ਼ ਦੀ ਕਹਾਵਤ ਹੈ ਕਿ ਜਸਟਿਸ ਡਿਲੇ ਜਸਟਿਸ ਦੇ ਨਾਲ, ਹਾਲਾਂਕਿ ਕੁਝ ਸਮਾਂ ਪਹਿਲਾਂ ਇਹ ਲੱਗਦੀ ਸੀਗੀ ਗੱਲ ਵੀ ਇਹਦੇ ਵਿੱਚੋਂ ਉਹ ਚਿਹਰੇ ਜਿਹੜੇ ਸਾਹਮਣੇ ਆਉਣਗੇ ਜਿਹੜੇ 2015 ਦੇ ਵਿੱਚ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਥਾਂ ਦੇ ਉੱਤੇ ਹੋਈ ਬੇਅਦਬੀ ਦੇ ਵਾਸਤੇ ਜ਼ਿੰਮੇਵਾਰ ਸੀ। 2 ਵਿਅਕਤੀਆਂ ਦੀ ਜਾਨ ਗਈ, ਬੇਕਸੂਰ ਲੋਕਾਂ ਦੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਸੀ, ਲੋਕਾਂ ਦੇ ਉੱਤੇ ਲਿਆ ਕੇ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਸੀ ਉਹ ਮਾਰਿਆ ਗਿਆ। ਪੁਲਿਸ ਦੇ ਵੱਲੋਂ ਜੋ ਕਹਾਣੀਆਂ ਘੜੀਆਂ ਗਈਆਂ, ਬਹੁਤ ਵਾਰੀ ਆਪਾਂ ਇਸੇ ਪਲੇਟਫਾਰਮ ਦੇ ਉੱਤੇ ਉਹ ਸਾਂਝੀਆਂ ਕੀਤੀਆਂ ਨੇ, ਕਿਵੇਂ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਸਾਡੇ ਉੱਤੇ ਹਮਲਾ ਹੋਇਆ, ਕਿਹੜੇ ਲੋਕ ਜਿਹੜਾ ਜੀ ਉਹ ਸ਼ਾਮਲ ਨੇ, ਉਦੋਂ ਦੇ DGP ਤੱਕ ਦਾ ਨਾਮ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਹੈ। ਪਰ 15 ਤੇ 20 5 ਸਾਲ ਇਹਨਾਂ ਘਟਨਾਵਾਂ ਨੂੰ ਜਿਹੜਾ ਵੀ 5 ਸਾਲ 6ਵਾਂ ਸਾਲ ਸ਼ੁਰੂ ਹੋ ਗਿਆ ਜੀ, ਕਿਉਂਕਿ ਅਕਤੂਬਰ 15 ਦੇ ਵਿੱਚ ਇਹ ਹੋਈਆਂ ਸੀ, ਅਕਤੂਬਰ 2020 ਦੇ ਵਿੱਚ ਇਹਨੂੰ 5 ਸਾਲ ਹੋ ਗਏ। ਜਿਹੜੀ ਸਰਕਾਰ ਜਿਹੜੀ ਮੌਜੂਦਾ ਹੈ ਉਹਨੇ ਇਹਦੇ ਵਿੱਚ ਜਿਹੜਾ ਜੀ ਉਹ ਕੀ ਕੀਤਾ ਇਹ ਸਭ ਦੇ ਸਾਹਮਣੇ ਹੈ। ਉਹਦੇ ਕੋਲ ਇੱਕ ਵੱਡਾ ਐਕਸਕਿਊਜ਼ ਸੀਗਾ ਜੀ ਕਿ CBI ਤੋਂ ਅਸੀਂ ਕੇਸ ਵਾਪਸ ਜਿਹੜਾ ਲੈ ਕੇ ਪੰਜਾਬ ਪੁਲਿਸ ਨੂੰ ਤੇ CBI ਚਲੇਗੀ ਹਾਈ ਕੋਰਟ ਦੇ ਵਿੱਚ। ਹੁਣ ਹਾਈ ਕੋਰਟ ਨੇ ਜਿਹੜੀ ਹੈ ਜੀ ਇਹ ਹਦਾਇਤ ਦਿੱਤੀ ਆ ਕਿ ਬੇਅਦਬੀ ਕਾਂਡ ਦੇ ਸੰਬੰਧੀ ਸਾਰੀਆਂ ਕੇਸ ਦੀਆਂ ਡਾਇਰੀਆਂ ਦਸਤਾਵੇਜ਼ 1 ਮਹੀਨੇ ਦੇ ਅੰਦਰ ਪੰਜਾਬ ਪੁਲਿਸ ਨੂੰ ਸੌਂਪ ਦਿੱਤੇ ਜਾਣ। ਅਦਾਲਤ ਦੇ ਵੱਲੋਂ ਇਹ ਹਦਾਇਤਾਂ ਬੇਅਦਬੀ ਘਟਨਾਵਾਂ ਦਾ ਇੱਕ ਜਿਹੜਾ ਮੁਲਜ਼ਮ ਹੈ ਸੁਖਜਿੰਦਰ ਸਿੰਘ ਦੀ ਅਰਜ਼ੀ ਦੇ ਉੱਤੇ ਸੁਣਵਾਈ ਦੇ ਦੌਰਾਨ ਜਾਰੀ ਜਿਹੜੀਆਂ ਜੀ ਉਹ ਕੀਤੀਆਂ ਗਈਆਂ। ਸੁਖਜਿੰਦਰ ਸਿੰਘ ਜਿਹੜਾ ਜੀ ਉਹਨੇ ਇਹ ਕਿਹਾ ਸੀਗਾ ਕਿ ਇਹ ਮਾਮਲਾ CBI ਜਿਹੜੀ ਇਹਦੀ ਜਾਂਚ ਕਰੇ, ਤੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਇਹ ਪਾਸ ਹੋਇਆ ਸੀਗਾ ਮਤਾ ਕਿ ਇਹਦੀ ਜਾਂਚ CBI ਤੋਂ ਵਾਪਸ ਲੈ ਕੇ ਪੁਲਿਸ ਨੂੰ ਦਿੱਤੀ ਜਾਵੇ। ਸਿੱਟ ਜਿਹੜੀ ਦੀ ਉਹ ਬਣਾਈ ਹੋਈ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਹੁਰੀ ਇਹਦੇ ਵਿੱਚ ਇੱਕੋ ਇੱਕ ਆਫੀਸਰ ਨੇ ਜਿਹੜੇ ਅੱਜ ਵੀ ਐਕਟਿਵ ਨੇ ਕਿਸੇ ਨਾ ਕਿਸੇ ਰੂਪ 'ਚ, ਔਰ ਇਹ ਥੋੜ੍ਹੀ ਜਿਹੀ ਆਸ ਇੰਨੀ ਕੁ ਵੱਧਦੀ ਹੈ ਕਿ ਸ਼ਾਇਦ ਜੇ ਉਹ ਚਲਾਨ ਜਿਹੜੀ ਪੇਸ਼ ਹੋਣਾ ਇੱਕ ਰਹਿੰਦੀ ਹੈ ਜਿਹੜੀ ਕਿਸ਼ਤ, ਉਹਦੇ ਵਿੱਚ ਕੁਛ ਨਾ ਕੁਛ ਜਿਹੜਾ ਵੀ ਉਹ ਸਾਹਮਣੇ ਆ ਜਾਏ। ਪਰ ਇੰਨਾ ਸਮਾਂ ਹੋ ਚੁੱਕਿਆ ਹੈ ਜੀ, ਇਹਦੇ ਵਿੱਚ ਬਹੁਤ ਸਾਰੇ ਜਿਹੜੇ ਅਹਿਮ ਗਵਾਹ ਸੀਗੇ। ਇੱਕ ਦੀ ਜਿਹੜੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਸੀ। ਇਹਦੇ ਵਿੱਚ ਜਿਹੜਾ ਇੱਕ ਵਿਅਕਤੀ ਕਸੂਰਵਾਰ ਸੀ ਜਿਹਦੇ ਕੋਲੇ ਸਾਰੇ ਭੇਦ ਸੀਗੇ, ਮਹਿੰਦਰਪਾਲ ਬਿੱਟੂ, ਉਹਦਾ ਜੇਲ੍ਹ ਦੇ ਵਿੱਚ ਮਰਡਰ ਹੋ ਗਿਆ। ਇਹ ਸਾਰੀਆਂ ਗੱਲਾਂ ਜਿਹੜੀਆਂ ਦੀ ਉਹ ਦਬਾ ਦਬੂ ਲਈਆਂ ਗਈਆਂ ਕਿ ਕਿਵੇਂ ਹੋਇਆ, ਕੀ ਹੋਇਆ। ਹੁਣ ਤਾਂ ਸਿਰਫ ਜਿਹੜਾ ਵੀ ਇਸੇ ਗੱਲ ਦੇ ਉੱਤੇ ਇੱਕ ਆਸ ਜਿਹੜੀ ਉਹ ਥੋੜ੍ਹੀ ਜਿਹੀ ਵੱਜਦੀ ਆ ਕਿ ਹੁਣ ਪੰਜਾਬ ਪੁਲਿਸ ਦੇ ਪਾਲੇ ਦੇ ਵਿੱਚ ਗੇਂਦ ਜਿਹੜੀ SIT ਨੂੰ ਇਹ ਸਾਰਾ ਕੁਝ ਜਿਹੜਾ ਵੀ ਉਹ ਸੌਂਪਣਾ ਪਊਗਾ। ਪਰ ਸਵਾਲ ਫਿਰ ਇਹ ਅੱਗੇ ਆ ਜਾਂਦਾ ਕਿ ਜੇ ਪੰਜਾਬ ਪੁਲਿਸ ਦੇ ਪਾਲੇ ਦੇ ਵਿੱਚ ਪੰਜਾਬ ਪੁਲਿਸ ਆਪਣੇ ਤੌਰ ਤੇ ਤਾਂ ਕੁਝ ਨਹੀਂ ਕਰ ਸਕਦੀ, ਮੰਨਣੀ ਤਾਂ ਉਹਨੂੰ ਸਰਕਾਰ ਦੀ ਜਿਹੜੀ ਜੀ ਉਹ ਪੈਣੀ ਹੈ। ਜਿਹੜੀ ਸਰਕਾਰ ਹੈ ਉਹ ਕਿਤੇ ਤੁਹਾਨੂੰ ਸੁਹਿਰਦ ਨਹੀਂ ਨਜ਼ਰ ਆਉਂਦੀ ਜੀ ਅੱਜ ਦੀ ਤਰੀਕ ਦੇ ਵਿੱਚ ਜੇ ਦੇਖਣਾ ਹੋਵੇ ਤਾਂ। ਵੀ ਇਹਨਾਂ ਘਟਨਾਵਾਂ ਦੀ ਕੋਈ ਜਾਂਚ ਹੋ ਕੇ ਕੋਈ ਤਣ ਪੱਤਨ ਜਿਹੜੀ ਦੀ ਉਹ ਗੱਲ ਜਿਹੜੀ ਆ ਉਹ ਲੱਗ ਸਕਦੀ ਹੈ। ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ 5 ਤੋਂ 6 ਮਹੀਨੇ ਜਿਹੜੇ ਦੀ ਉਹ ਬਚਦੇ ਆ। ਜਨਵਰੀ 21 ਦੇ ਵਿੱਚ ਆਪਾਂ ਗੱਲ ਜਿਹੜੀ ਉਹ ਕਰ ਰਹੇ ਆ, ਮਾਰਚ 22 ਦੇ ਵਿੱਚ ਚੋਣਾਂ ਹੋਣੀਆਂ ਨੇ, ਫਰਵਰੀ 'ਚ ਹੋ ਜਾਣ, ਮਾਰਚ ਦੇ ਵਿੱਚ ਹੋ ਜਾਣ, ਜੇ ਸਾਰਾ ਕੁਛ ਜਿਹੜਾ ਦੀ ਉਹ ਠੀਕ ਠਾਕ ਰਹਿੰਦਾ। 5-6 ਮਹੀਨੇ ਚੋਣਾਂ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਸਾਰਾ ਕੁਛ ਜਿਹੜਾ ਦੀ ਉਹ ਸਰਕਾਰ ਦੀ ਗੱਲ ਸੁਣਨੋਂ ਹਟ ਜਾਂਦਾ। ਅਗਲੇ 4 ਜਾਂ 5 ਮਹੀਨੇ ਜਿਹੜੇ ਉਹ ਸਰਕਾਰ ਦੇ ਕੋਲੇ ਨੇ। ਹੁਣ ਇਸ ਮਾਮਲੇ ਦੇ ਉੱਤੇ
ਕੋਈ ਇਨਸਾਫ ਮਿਲ ਸਕੂਗਾ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਅਜਿਹੀਆਂ ਘਟਨਾਵਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਘੱਟੋ ਘੱਟ ਕਦੇ ਨਹੀਂ ਵਾਪਰੀਆਂ ਜਿੱਥੇ ਇਸ ਤਰ੍ਹਾਂ ਇੱਕ ਇਸ਼ਟ ਜਿਹੜਾ ਜੀ ਜਿਹੜੀ ਜਿਹਨੂੰ ਬਹੁਤ ਸਾਰੇ ਲੋਕ ਗੈਰ ਸਿੱਖ ਵੀ ਜਿਹੜਾ ਜੀ ਉਹ ਮੰਨਦੇ ਆ, ਉਹਦੀ ਇਸ ਕਿਸਮ ਦੇ ਨਾਲ ਜਿਹੜੀ ਜੀ ਉਹ ਬੇਅਦਬੀ ਕੀਤੀ ਗਈ ਹੋਵੇ ਕਿ ਪੋਸਟਰ ਲਾਇਆ ਗਿਆ ਹੋਵੇ ਤੇ ਸਾਡੇ ਕੋਲੇ ਆ ਤੁਹਾਡਾ ਗੁਰੂ, ਜੋ ਕਰਨਾ ਉਹ ਕਰ ਲਓ। ਉਸ ਪੋਸਟਰ ਦੇ ਵੱਲ ਉਦੋਂ ਦੀ ਸਰਕਾਰ ਨੇ ਧਿਆਨ ਹੀ ਨਾ ਦਿੱਤਾ ਹੋਵੇ, ਸਾਰਾ ਕੁਝ ਪਤਾ ਹੋਵੇ ਕੌਣ ਲੈ ਗਿਆ ਚੁੱਕ ਕੇ, ਕਿੱਥੇ ਲੁਕੋਈ ਰੱਖਿਆ, ਕਿਵੇਂ ਜਿਹੜੇ ਪੱਤਰੇ ਸੀ ਉਹ ਥਾਂ ਥਾਂ ਦੇ ਉੱਤੇ ਪਾੜ ਕੇ ਸੁੱਟੇ ਗਏ, ਛੱਪੜਾਂ ਦੇ ਵਿੱਚ, ਨਾਲੀਆਂ ਦੇ ਵਿੱਚ। ਫਿਰ ਜਦੋਂ ਰੋਸ ਹੋਇਆ ਤੇ ਕਿਵੇਂ ਉਹ ਰੋਸ ਨੂੰ ਦਬਾਉਣ ਦੇ ਜਿਹੜੇ ਵੀ ਉਹ ਯਤਨ ਕੀਤੇ ਗਏ। ਕਈ ਵਾਰੀ ਸੋਚ ਕੇ ਉਹ ਲੱਗਦਾ ਵੀ ਕੀ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਵਾਪਰਿਆ, ਕਿਉਂਕਿ ਉਹਨਾਂ ਚੀਜ਼ਾਂ ਦੇ ਗਵਾਹ ਤਾਂ ਅਸੀਂ ਜਿਹੜਾ ਵੀ ਉਹ ਰਹੇ ਹਾਂ ਇਸ ਪੱਖੋਂ ਕਿ ਉਹਦੇ ਦੌਰਾਨ ਸਾਰੀ ਗੱਲਬਾਤ ਜਿਹੜੀ ਵੀ ਉਹ ਕਰਦੇ ਰਹੇ ਆ, ਪਹੁੰਚਾਉਂਦੇ ਰਹੇ ਆ ਵੀ ਇੰਨੀਆਂ ਵੱਡੀਆਂ ਘਟਨਾਵਾਂ ਵਾਪਰੀਆਂ। ਬਰਗਾੜੀ ਮੋਰਚਾ ਲੱਗਿਆ, ਉਹਦਾ ਕੀ ਹਸ਼ਰ ਹੋਇਆ ਉਹ ਵੀ ਸਭ ਦੇ ਜਿਹੜਾ ਜੀ ਉਹ ਸਾਹਮਣੇ ਆ। ਇਸ ਕਰਕੇ ਇਨਸਾਫ ਦੀ ਆਸ ਤਾਂ ਜਿਹੜੀ ਹੈ ਜੀ ਉਹ ਧੁੰਦਲੀ ਹੈ, ਬੇਹੱਦ ਧੁੰਦਲੀ ਹੈ। ਹਾਂ, ਇਹ ਇੰਨਾ ਕੁ ਜਿਹੜਾ ਜੀ ਉਹ ਕਿਹਾ ਜਾ ਸਕਦਾ ਕਿ ਸ਼ਾਇਦ ਜੇ ਹੋਵੇ, ਜਿਵੇਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਤੋਂ ਇੱਕ ਉਮੀਦ ਹੈ ਕਿ ਉਹ ਘੱਟੋ ਘੱਟ ਉਹ ਚਿਹਰੇ ਨਿਖਾਰ ਕੇ ਸਾਹਮਣੇ ਲਿਆ ਦੇਣਗੇ ਜਿਨ੍ਹਾਂ ਦਾ ਅਸਲ ਦੇ ਵਿੱਚ ਰੋਲ ਸੀਗਾ ਇਸ ਸਾਰੀਆਂ ਘਟਨਾਵਾਂ ਦੇ ਪਿੱਛੇ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਆ ਪੌਂਡ ਡੈਮ ਦੇ ਉੱਤੇ ਕਈ ਵਾਰੀ ਪ੍ਰਵਾਸੀ ਪੰਛੀ ਆਉਂਦੇ ਆ ਤੇ ਉਹ ਮਰੇ ਪਾਏ ਗਏ। ਦੇਖੋ, ਇਹਨਾਂ ਦਿਨਾਂ ਦੇ ਵਿੱਚ ਦੋ ਥਾਵਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਇਹ ਪ੍ਰਵਾਸੀ ਪੰਛੀ ਜਿਹੜੇ ਉਹ ਆਉਂਦੇ ਆ ਜੀ। ਇੱਥੇ ਪੌਂਗ ਡੈਮ ਦੇ ਉੱਤੇ ਵੀ, ਤੇ ਦੂਸਰਾ ਸਭ ਤੋਂ ਵੱਡਾ ਜਿਹੜਾ ਹੈ ਜੀ ਹਰੀਕੇ ਜਿਹੜਾ ਪੱਤਣ ਆ ਇੱਥੇ ਵੈਟਲੈਂਡ ਜਿਹੜਾ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਆਉਂਦੇ ਆ ਜੀ। ਬਹੁਤੇ ਜਿਹੜੇ ਆ ਇਹ ਸਾਈਬੀਰੀਆ ਤੋਂ ਆਉਂਦੇ ਆ। ਮੱਗ ਇਹਨਾਂ ਨੂੰ ਪੰਜਾਬੀ ਦੇ ਵਿੱਚ ਜਿਹੜਾ ਵੀ ਉਹ ਕਹਿੰਦੇ ਆ। ਹਾਲਾਂਕਿ ਕਈ 100 ਕਿਸਮ ਦੇ ਜਿਹੜੇ ਪੰਛੀ ਆ ਉਹ ਆਉਂਦੇ ਆ ਇੱਥੇ, ਪਰ ਸਭ ਤੋਂ ਜਿਹੜਾ ਤੁਸੀਂ ਕਹਿ ਲਓ ਕਿ ਫੇਮਸ ਆ ਉਹ ਮੱਗ ਹੈ ਜਿਹੜਾ ਉੱਡ ਕੇ ਆਉਂਦਾ ਜੀ। ਔਰ ਇਹ ਸੈਂਕੜੇ ਕਿਲੋਮੀਟਰ, ਹਜ਼ਾਰਾਂ ਕਿਲੋਮੀਟਰ ਜਿਹੜਾ ਜੀ ਉਹ ਚੱਲ ਕੇ ਇੱਥੇ ਪਹੁੰਚਦਾ। ਪੌਂਗ ਡੈਮ ਦੇ ਉੱਤੇ ਜਿਹੜੇ ਪ੍ਰਵਾਸੀ ਪੰਛੀ ਨੇ ਉਹਨਾਂ ਦੇ ਭੇਤ ਭਰੇ ਹਾਲਾਤ ਦੇ ਵਿੱਚ ਮੌਤ ਹੋਣ ਦਾ ਸਿਲਸਿਲਾ ਜਾਰੀ ਹੈ। ਇਹਨਾਂ ਦੇ ਨਾ ਸ਼ਿਕਾਰ ਵਗੈਰਾ ਕਰਨ ਦੇ ਉੱਤੇ, ਇਹਨਾਂ ਨੂੰ ਮਾਰਨ ਦੇ ਉੱਤੇ ਪਾਬੰਦੀ ਆ, ਪਰ ਫਿਰ ਵੀ ਕੁਛ ਲੋਕ ਮਾਰਦੇ ਆ। ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਵੇਖਿਆ ਜਾ ਸਕਦਾ ਵੀ ਕੋਈ ਜਿਹੜੀ ਜ਼ਹਿਰੀਲੀ ਚੀਜ਼ ਆ ਉੱਥੇ ਨਾ ਪਾ ਦਿੱਤੀ ਗਈ ਹੋਵੇ। ਪੌਂਗ ਡੈਮ ਦੀ ਝੀਲ ਦੇ ਕੰਢਿਓਂ ਕੋਈ 650 ਦੇ ਕਰੀਬ ਹੋਰ ਜਿਹੜੇ ਪ੍ਰਵਾਸੀ ਪੰਛੀ ਮਰੇ ਹੋਏ ਪਾਏ ਗਏ ਆ। ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਅਜੇ ਤੱਕ ਵੀ ਇਹ ਜਿਹੜਾ ਜੀ ਭੇਦ ਬਰਕਰਾਰ ਹੈ ਕਿ ਇਹਨਾਂ ਪੰਛੀਆਂ ਦੀ ਮੌਤ ਦਾ ਕਾਰਨ ਜਿਹੜਾ ਉਹ ਕੀ ਆ। ਹਿਮਾਚਲ ਪ੍ਰਦੇਸ਼ ਦਾ ਜਿਹੜਾ ਜੰਗਲੀ ਜੀਵ ਵਿਭਾਗ ਹੈ ਉਹਨੇ ਇਹਦੇ ਪਤਾ ਲਾਉਣ ਦੇ ਵਾਸਤੇ ਇਹਨਾਂ ਦੇ ਜਿਹੜੇ ਸੈਂਪਲ ਨੇ ਉਹ ਵੱਖ-ਵੱਖ ਲੈਬਾਂ ਦੇ ਵਿੱਚ ਭੇਜੇ ਆ ਤੇ ਇਹਦੀ ਰਿਪੋਰਟ ਦਾ ਇੰਤਜ਼ਾਰ ਆ ਵੀ ਉਹਦੇ ਪਿੱਛੇ ਕਾਰਨ ਜਿਹੜਾ ਉਹ ਕੀ ਆ। ਹਿਮਾਚਲ ਪ੍ਰਦੇਸ਼ ਵਿਭਾਗ ਜਿਹੜਾ ਵੀ ਉਹ ਇਹ ਕਹਿੰਦੇ ਆ ਕਿ ਪੋਸਟਮਾਰਟਮ ਜਿਹੜੀ ਆ ਉਹ ਅਗਲੇ 2-3 ਦਿਨ ਦੇ ਵਿੱਚ ਆਉਣ ਦੀ ਉਮੀਦ ਜਿਹੜੀ ਉਹ ਹੈਗੀ ਆ। ਜਿਹੜੀ ਇਹ ਬੀਟ ਧਮੇਟਾ ਤੋਂ 122, ਨਗਰੋਟਾ ਸੀਰੀਆ ਤੋਂ 505 ਪ੍ਰਵਾਸੀ ਪੰਛੀ ਜਿਹੜਾ ਜੀ ਮਿਲੇ। ਹੁਣ ਤੱਕ ਕੋਈ 2000 ਦੇ ਕਰੀਬ ਪੰਛੀਆਂ ਦੀ ਮੌਤ ਜਿਹੜੀ ਉਹ ਹੋ ਚੁੱਕੀ ਹੋਈ ਹੈ। ਜਿਹੜਾ ਹਰੀਕੇ ਵੈਟਲੈਂਡ ਹੈ ਉੱਥੇ ਵੀ ਹਾਈ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ, ਕਿਉਂਕਿ ਪੰਜਾਬ ਦੇ ਵਿੱਚ ਤਾਂ ਨਹੀਂ, ਨਾ ਹਿਮਾਚਲ ਦੇ ਵਿੱਚ, ਪਰ ਕੁਝ ਸੂਬਿਆਂ ਦੇ ਵਿੱਚ ਜਿਹੜਾ ਬਰਡ ਫਲੂ ਹੈ ਉਹਦੀ ਦਸਤਕ ਦੇ ਜਿਹੜਾ ਜੀ ਉਹ ਵੀ ਰਿਪੋਰਟਾਂ ਚੱਲ ਰਹੀਆਂ ਨੇ ਕਿ ਬਰਡ ਫਲੂ ਕੁਝ ਥਾਵਾਂ ਦੇ ਉੱਤੇ ਪਾਇਆ ਗਿਆ। ਇਹਨੂੰ ਉਸ ਪੁਆਇੰਟ ਆਫ ਵਿਊ ਦੇ ਨਾਲ ਵੀ ਦੇਖਿਆ ਜਾ ਰਿਹਾ ਵੀ ਕਿਤੇ ਇਹ ਬਰਡ ਫਲੂ ਦਾ ਅਸਰ ਤਾਂ ਨਹੀਂ। ਜੇ ਇਹ ਬਰਡ ਫਲੂ ਦਾ ਅਸਰ ਆ ਤੇ ਬਿਨਾਂ ਕਿਸੇ ਸ਼ੱਕ ਦੇ, ਕਿਉਂਕਿ ਇਹ ਬੜੀ ਘਾਤਕ ਜਿਹੜੀ ਬਿਮਾਰੀ ਹੈ, ਇਹ ਅੱਗੇ ਮਨੁੱਖ ਦੇ ਵਿੱਚ ਵੀ ਜਿਹੜਾ ਉਹ ਆ ਜਾਂਦੀ ਹੈ। ਪ੍ਰਵਾਸੀ ਪੰਛੀ ਜਿਹੜੇ ਨੇ ਕਿਉਂਕਿ ਇਹ ਬੜੇ ਸਟਰੋਂਗ ਮੰਨੇ ਜਾਂਦੇ ਆ। ਇਹ ਕਿਹਾ ਜਾਂਦਾ ਜਿਵੇਂ ਤੁਹਾਨੂੰ ਮੱਗ ਦਾ ਮੈਂ ਜ਼ਿਕਰ ਕੀਤਾ ਜੀ, ਵੀ ਜਦੋਂ ਇਹ ਉੱਡਣ ਲੱਗਦਾ ਸਾਈਬੀਰੀਆ ਤੋਂ ਤੇ ਇਹ 3 ਕਿਲੋ ਤੋਂ ਲੈ ਕੇ 3.5 ਕਿਲੋ ਦਾ ਜਿਹੜਾ ਵੀ ਹੁੰਦਾ, ਐਡਾ ਵੱਡਾ ਪੰਛੀ ਹੁੰਦਾ। ਉੱਡਦਾ ਉੱਡਦਾ ਜਦੋਂ ਇਹ ਇੱਥੇ ਪਹੁੰਚਦਾ ਪੌਂਗ ਡੈਮ ਵਾਲੇ ਏਰੀਏ ਦੇ ਵਿੱਚ ਆ ਗਿਆ ਜਾਂ ਹਰੀਕੇ ਪੱਤਣ ਆ ਗਿਆ, ਇਹ ਸਿਰਫ 700-800 ਗ੍ਰਾਮ ਦਾ ਰਹਿ ਜਾਂਦਾ, ਇੰਨਾ ਲੰਬਾ ਉੱਡਦਾ। ਇੱਥੇ ਜਿੰਨਾ ਚਿਰ ਇਹ ਸਟੇ ਕਰਦੇ ਆ, ਕੋਈ 1.5 ਤੋਂ 2 ਮਹੀਨੇ, 2 ਮਹੀਨੇ ਪਲੱਸ ਜਿਹੜਾ ਵੀ, ਇਹ ਦੁਬਾਰਾ ਫਿਰ ਉਸੇ ਰੇਟ ਦੇ ਵਿੱਚ ਆ ਜਾਂਦਾ। ਔਰ ਜਦੋਂ ਇੱਥੋਂ ਉੱਡਦਾ ਇਹ ਸਾਈਬੀਰੀਆ ਜਾਂਦਾ, ਉੱਥੇ ਪਹੁੰਚ ਕੇ ਫਿਰ ਜਿਹੜਾ ਜੀ ਇਹ ਛੋਟਾ ਪੰਛੀ ਬਣਦਾ। ਇਹ ਸਟਰੋਂਗ ਮੰਨਿਆ ਜਾਂਦਾ
ਇਸ ਕਰਕੇ ਕਦੀ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਵਾਸੀ ਪੰਛੀ ਨੇ ਉਹਨਾਂ ਦੀ ਮੌਤ ਇਹਨਾਂ ਵੱਖ-ਵੱਖ ਜਲਗਾਹਾਂ ਜਿਹੜੀਆਂ ਨੇ ਜੀ ਉੱਥੇ ਨਹੀਂ ਹੋਈ ਜਿੰਨੀ ਇਸ ਵਾਰੀ ਹੋਈ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹੈਗੇ ਆ ਅਖੀਰਲੇ ਸਵਾਲ ਦੀ, ਤੇ ਸਰੋਤਿਓ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੇ ਤੁਸੀਂ ਵੀ ਕਰ ਸਕਦੇ ਆ 4082725200 408 272 5200। ਭਾਰਤ ਦੇ ਵਿੱਚ ਨਵੇਂ ਬਣੇ ਵੈਕਸੀਨ ਦੇ ਉੱਤੇ ਸਿਆਸਤ ਦੇਖੋ ਵੈਸੇ ਤਾਂ ਸਾਰੇ ਐਜੂਕੇਟਡ ਨੇ ਵੀ ਜਿਹੜਾ ਕੋਈ ਵੀ ਵਿਅਕਤੀ ਆ ਜਦੋਂ ਗੱਲ ਕਰਦਾ ਨਾ ਆਮ ਜਦੋਂ ਉਹ ਗੱਲ ਕਰੇ ਤੇ ਉਹ ਹੈ ਤਾਂ 100% ਹੈ ਨਾ, ਜਿਹੜੀ ਕੋਈ ਵੀ ਆਪਾਂ ਗੱਲ ਕਰੀਏ ਵੀ ਇਹ 100% ਠੀਕ ਹੈ, 100% ਹੀ ਠੀਕ ਹੈ। ਅੱਛਾ ਕਈ ਲੋਕ ਗੱਲ ਅਗਲੀ ਕਰਦੇ ਮੈਂ 110% ਦਾਅਵੇ ਨਾਲ ਕਹਿ ਸਕਦਾ ਜਾਂ 120% ਦਾਅਵੇ ਨਾਲ ਕਹਿ ਸਕਦਾ। 110% ਨਹੀਂ ਹੁੰਦਾ ਨਾ 120% ਦਾਅਵਾ ਹੁੰਦਾ, ਦਾਅਵਾ 100% ਹੀ ਹੁੰਦਾ। ਇਹ ਵੈਕਸੀਨ ਜਿਹੜੀ ਇੱਥੇ ਭਾਰਤ ਦੇ ਵਿੱਚ ਬਣੀ ਆ ਕੋਵੈਕਸੀਨ, ਉਹਦੇ ਜਿਹੜੇ ਨਿਰਮਾਤਾ ਨੇ ਜਿਹੜੀ ਕੰਪਨੀ ਉਹ ਕਹਿੰਦੇ ਮੈਂ 200% ਇਹ ਕਹਿੰਦਾ ਕਿ ਇਹ ਵੈਕਸੀਨ ਜਿਹੜੀ ਉਹ ਸੇਫ ਹੈ। ਇਹ ਮੈਂ ਇਸ ਕਰਕੇ ਜਿਹੜੀ ਜੀ ਗੱਲ ਇੱਥੋਂ ਹੋ ਰਹੀ ਹੈ ਕਿ 200% ਹੋ ਹੀ ਨਹੀਂ ਸਕਦਾ ਜੀ, 100% ਹੁੰਦਾ। ਤੁਸੀਂ 200% ਇਸ ਹਿਸਾਬ ਦੇ ਨਾਲ ਤਾਂ ਅੱਗੋਂ ਜਿਹੜੀ ਪਰਸੈਂਟੇਜ ਆ ਉਹ ਮੁੱਕਦੀ ਹੋਈ ਨਹੀਂ ਗਈ। ਤੁਸੀਂ ਕਿੱਥੋਂ ਤੱਕ ਲਿਜਾਓਗੇ 100 ਤੱਕ, ਇਸ ਕਰਕੇ ਕਿ ਉੱਥੋਂ ਤੱਕ ਲਿਮਿਟ ਹੈ। 101% ਵੀ ਨਹੀਂ ਹੋ ਸਕਦਾ, 100% ਮੀਨਸ 10%। ਉਹ ਕਹਿੰਦੇ ਜੀ 200% ਅਸੀਂ ਇਹ ਕਹਿੰਦੇ ਹਾਂ ਕਿ ਇਹ ਜਿਹੜੀ ਵੈਕਸੀਨ ਹੈ ਇਹ ਸੁਰੱਖਿਅਤ ਹੈ। ਜਦੋਂ ਕਿ ਇਹ ਜਿਹੜਾ ਜੀ ਸਵਾਲ ਕੁਝ ਜਿਹੜੇ ਉਹ ਖੜੇ ਹੋ ਰਹੇ ਆ ਕਿ ਇਹਦਾ ਕੋਈ ਵਿਗਿਆਨਕ ਆਧਾਰ ਦੱਸਿਆ ਜਾਵੇ ਵੀ ਤੁਸੀਂ ਏਡਾ ਵੱਡਾ ਕਿਵੇਂ ਇਹ ਦਾਅਵਾ ਕੋਵੈਕਸੀਨ ਦੇ ਬਾਰੇ ਦੇ ਵਿੱਚ ਜਿਹੜਾ ਉਹ ਕਰ ਰਹੇ। ਲਾਗ ਦੇ ਉੱਗੇ ਰੋਗਾਂ ਦੇ ਜਿਹੜੇ ਮਾਹਰ ਨੇ ਸ਼ਾਹਿਦ ਦਲੀਲ, ਉਹ ਇਹ ਕਹਿੰਦੇ ਆ ਕਿ ਉਹਨਾਂ ਨੂੰ ਯਕੀਨ ਨਹੀਂ ਹੈ ਕਿ ਕੋਵੈਕਸੀਨ ਸੁਰੱਖਿਅਤ ਰਹੂਗੀ ਤੇ ਇਹਦੇ 70% ਤੋਂ ਜ਼ਿਆਦਾ ਅਸਰਦਾਰ ਰਹਿਣ ਦੀ ਵੀ ਕੋਈ ਸੰਭਾਵਨਾ ਜਿਹੜੀ ਉਹ ਨਹੀਂ ਹੈ। ਉਹ ਇਹ ਕਹਿੰਦੇ ਆ ਕਿ ਵੈਕਸੀਨ ਨੂੰ ਪ੍ਰਵਾਨਗੀ ਦੇਣ ਦੇ ਵਾਸਤੇ ਜਿਹੜੀ ਪ੍ਰਕਿਰਿਆ ਅਪਣਾਈ ਗਈ ਆ ਉਹ ਕਈ ਕਿਸਮ ਦੇ ਤੌਖਲੇ ਜਿਹੜੇ ਜੀ ਉਹ ਖੜੇ ਕਰ ਰਹੀ ਹੈ, ਕਿਉਂਕਿ ਇਹ ਵੈਕਸੀਨ ਦਾ ਜਿਹੜਾ ਪ੍ਰੀਖਣ ਦਾ ਤੀਜਾ ਪੜਾਅ ਉਹ ਕਹਿੰਦੇ ਕਿ ਇਸੇ ਲਈ ਅਸੀਂ ਕਰਦੇ ਹਾਂ ਤਾਂ ਕਿ ਆਬਾਦੀ ਨੂੰ ਵਧੇਰੇ ਸੁਰੱਖਿਅਤ ਜਿਹੜਾ ਉਹ ਰੱਖਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਇਹ ਡਾਟਾ ਕਿੱਥੇ ਹੈ ਜਿੱਥੇ ਇਹਦਾ ਪ੍ਰੀਖਣ ਕੀਤਾ ਗਿਆ, ਉਹ ਡਾਟਾ ਕਿਉਂ ਨਹੀਂ ਜਿਹੜਾ ਜੀ ਉਹ ਲੋਕਾਂ ਦੇ ਸਾਹਮਣੇ ਦਿੱਤਾ ਜਾ ਰਿਹਾ। ਉਹ ਇਹ ਵੀ ਕਹਿੰਦੇ ਕਿ ਵੈਕਸੀਨ ਕੋਈ ਦਵਾਈ ਨਹੀਂ ਹੈ, ਇਹ ਸਿਹਤਮੰਦ ਲੋਕਾਂ ਨੂੰ ਜਿਹੜੀ ਜੀ ਉਹ ਦਿੱਤੀ ਜਾਂਦੀ ਆ ਔਰ ਇਹ ਰੋਗ ਰੋਕਣ ਦੇ ਵਾਸਤੇ ਆ, ਨਾ ਕਿ ਇਹਦੇ ਨਾਲ ਇਲਾਜ ਕੀਤਾ ਜਿਹੜਾ ਜੀ ਉਹ ਜਾ ਸਕਦਾ। ਆਲ ਇੰਡੀਆ ਡਰੱਗ ਐਕਸ਼ਨ ਨੈਟਵਰਕ ਜਿਹੜਾ ਜੀ ਉਹਨੇ ਵੀ ਕੋਵੈਕਸੀਨ ਦੇ ਦਾਅਵੇ ਦੇ ਉੱਤੇ ਸਵਾਲ ਉਠਾਏ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਕੋਵੈਕਸੀਨ ਇਲਾਜ ਦੇ ਨਵੇਂ ਰੂਪ ਦੇ ਉੱਤੇ ਵੀ ਅਸਰਦਾਰ ਹੈ, ਪਰ ਤੀਜੇ ਪੜਾਅ ਦੇ ਪ੍ਰੀਖਣਾਂ ਦਾ ਅਜੇ ਤੱਕ ਡਾਟਾ ਜਾਰੀ ਨਹੀਂ ਜਿਹੜਾ ਵੀ ਉਹ ਕੀਤਾ ਗਿਆ। ਉਧਰ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹ ਇਹ ਕਹਿੰਦੇ ਆ ਕਿ ਡਰੱਗ ਰੈਗੂਲੇਟਰ ਵੱਲੋਂ 2 ਟੀਕਿਆਂ ਨੂੰ ਸੀਮਿਤ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਜਿਹੜਾ ਉਹ ਭਾਰਤ ਦੇ ਵਿੱਚ ਸ਼ੁਰੂ ਜਿਹੜਾ ਵੀ ਉਹ ਕੀਤਾ ਜਾ ਰਿਹਾ। ਮੈਂ ਤਾਂ ਵੈਸੇ ਪੜ੍ਹ ਰਿਹਾ ਸੀ ਵੀ ਜਿਹੜੀ ਇੱਕ ਵੱਡੀ ਵਿਸ਼ਵ ਪ੍ਰਸਿੱਧ ਕੰਪਨੀ ਹੈ ਸੀਰਮ, ਉਹਦੇ ਬਾਰੇ ਕਿਹਾ ਜਾ ਰਿਹਾ ਵੀ ਚਲੋ ਇੰਨਾ ਸ਼ੁਕਰ ਹੈ ਉਹਨੂੰ ਇੱਕ ਕੰਨਾ ਹੋਰ ਨਾਲ ਲਾ ਕੇ ਹੋਰ ਹੀ ਨਹੀਂ ਜਿਹੜਾ ਜੀ ਉਹ ਬਣਾ ਦਿੱਤਾ ਗਿਆ ਕੰਪਨੀ ਨੇ। ਇਹ ਜਿਹੜੀ ਕੋਵੈਕਸੀਨ ਹੈ ਇਹਦੇ ਉੱਤੇ ਜਿਹੜਾ ਜੀ ਉਹ ਕਈ ਕਿਸਮ ਦੀ ਸਿਆਸਤ ਜਿਹੜੀ ਹੋ ਰਹੀ ਹੈ। ਸਰਕਾਰ ਇਹ ਕਹਿੰਦੀ ਹੈ ਕਿ ਇਹਦੇ ਉੱਤੇ ਸਿਆਸਤ ਨਾ ਕੀਤੀ ਜਾਵੇ, ਵਿਰੋਧੀ ਧਿਰਾਂ ਇਹਦੇ ਉੱਤੇ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲਾ ਰਹੀਆਂ ਨੇ। ਇੱਕ ਰਿਪੋਰਟ ਜਿਹੜੀ ਮੈਂ ਦੇਖ ਰਿਹਾ ਸੀਗਾ ਚੈਨਲ ਦੀ, ਜਿਹੜੇ ਲੋਕ ਤੁਹਾਨੂੰ ਯਾਦ ਹੋਣਾ ਜੀ ਬਹੁਤ ਸਾਰੇ ਲੋਕਾਂ ਨੂੰ ਪੀੜਤ ਹੋਏ ਸੀ ਗੈਸ ਭੋਪਾਲ ਗੈਸ ਕਾਂਡ ਜਿਹੜਾ ਹੋਇਆ ਸੀ, 700 ਰੁਪਈਆ ਉਹਨਾਂ ਨੂੰ ਦੇ ਕੇ ਉੱਥੇ ਕੁਝ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਉੱਤੇ ਜਿਹੜੇ ਜੀ ਉਹ ਟਰਾਇਲ ਕੀਤੇ ਗਏ ਆ। ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਕੋਲੋਂ ਕੋਈ ਲਿਖਵਾਇਆ ਨਹੀਂ ਗਿਆ, ਕਿਉਂਕਿ ਉਹ ਇਹ ਕਹਿੰਦੇ ਕਿ ਉਹਦੀ ਆਡੀਓ ਰਿਕਾਰਡਿੰਗ ਉਹਦੀ ਵੀਡੀਓ ਰਿਕਾਰਡਿੰਗ ਜਿਹੜੀ ਉਹ ਕੀਤੀ ਜਾਂਦੀ ਹੈ ਜਦੋਂ ਕੋਈ ਆਪਣੇ ਆਪ ਨੂੰ ਪੇਸ਼ ਜਿਹੜਾ ਵੀ ਉਹ ਕਰਦਾ ਤੇ ਇਹਦਾ ਅਸਰ ਕੀ ਹੋਊਗਾ, ਕਿਉਂਕਿ ਇਹ ਜਿਹੜੇ ਤੰਦਰੁਸਤ ਲੋਕ ਨੇ ਉਹਨਾਂ ਨੂੰ ਵੀ ਲੱਗਣੀ ਹੈ। ਇਹਦੇ ਉੱਤੇ ਕਈ ਕਿਸਮ ਦੇ ਜਿਹੜੇ ਜੀ ਉਹ ਖਦਸ਼ੇ ਪ੍ਰਗਟ ਹੋਣੇ ਸ਼ੁਰੂ ਹੋ ਗਏ, ਜਿਹੜੇ ਕਿ ਇਸ ਕਰਕੇ ਪ੍ਰਗਟ ਜਿਹੜਾ ਜੀ ਉਹ ਸ਼ਾਇਦ ਹੋ ਰਿਹਾ ਮੇਰੀ ਜਾਚੇ ਵੀ ਜੇ ਤਾਂ ਕੋਈ ਚੀਜ਼ 100% ਠੀਕ ਹੈ ਤੇ ਗੱਲ ਮੰਨੀ ਜਾ ਸਕਦੀ ਹੈ। ਨਿਰਮਾਤਾ ਇਹ ਕਰੇ ਕਿ 200% ਇਹ ਜਿਹੜੀ ਜੀ ਉਹ ਸੁਰੱਖਿਅਤ ਹੈ। ਤੁਸੀਂ ਹੈਰਾਨ ਹੋਵੋਗੇ, ਇੱਥੋਂ ਦਾ ਇੱਕ ਚੈਨਲ ਹੈ ਗੋਦੀ ਮੀਡੀਆ 'ਚ ਆਉਂਦਾ, ਉਹਦਾ ਜਿਹੜਾ ਜੀ ਉਹ ਕੱਲ੍ਹ ਇਹ ਦਾਅਵਾ ਕਰ ਰਿਹਾ ਸੀਗਾ ਕਿ 14 ਮੁਲਕ ਨੇ ਜਿਨ੍ਹਾਂ ਨੇ ਇਹਦੀ ਜਿਹੜੀ ਜੀ ਉਹ ਬੁਕਿੰਗ ਕਰਾ ਲਈ ਹੈ। ਉਹ ਮੁਲਕ ਕਿਹੜੇ ਨੇ ਉਹਦੇ ਕੋਲ ਕੋਈ ਇਹਦਾ ਜਿਹੜਾ ਵੀ ਉਹ ਡਾਟਾ ਨਹੀਂ ਹੈਗਾ। ਜਿਹੜੀ ਅਜੇ ਅੰਡਰ ਪ੍ਰੋਸੈਸ ਹੈ ਜਿਹਦਾ ਅਜੇ ਤੀਜਾ ਪ੍ਰੀਖਣ ਜਿਹੜਾ
ਉਹਦੀ ਰਿਪੋਰਟ ਸਾਹਮਣੇ ਆਉਣੀ ਹੈ। ਨਿਰਮਾਤਾ 200% ਉਹਦਾ ਦਾਅਵਾ ਕਰੀ ਜਾਂਦੇ ਆ। ਇਹ ਚੈਨਲਾਂ ਵਾਲੇ ਨਿਰਮਾਤਾ ਤੋਂ ਵੀ ਗਾਂਹ ਲੰਘ ਗਏ। ਉਹ ਕਹਿੰਦੇ ਜੀ 14% ਤਾਂ ਮੁਲਕਾਂ ਨੇ ਵੀ ਜਿਹੜੀ ਦੀ ਉਹ ਬੁਕਿੰਗ ਕਰਤੀ। ਉਹ ਕਿਹੜੇ ਮੁਲਕ ਨੇ ਜਿਨ੍ਹਾਂ ਨੇ ਜਿਹੜੀ ਦੀ ਉਹ ਬੁਕਿੰਗ ਕਰ ਦਿੱਤੀ? ਅਜੇ ਤੁਹਾਡੇ ਕੋਲੇ ਜਿਹੜਾ ਦੀ ਬਣਿਆ ਨਹੀਂ ਕੱਖ। ਕੁੜੀ ਪੇਟ ਮੁੰਡਾ ਖੇਤ ਆ ਜਵਾਈਆ ਵੱਡੇ ਖਾ। ਉਹ ਹਾਲਾਤ ਜਿਹੜੇ ਦੀ ਇੱਥੇ ਉਹਨੂੰ ਪ੍ਰਚਾਰਨ ਦੇ ਵਾਸਤੇ ਜਿਹੜੇ ਉਹ ਕੀਤੇ ਜਾ ਰਹੇ ਨੇ। ਉਹਦੇ ਵਿੱਚੋਂ ਕੀ ਨਿਕਲਣਾ? ਇਹ ਬਾਅਦ ਵਾਲੀਆਂ ਜਿਹੜੀਆਂ ਦੀ ਉਹ ਗੱਲਾਂ। ਵਿਸ਼ਵ ਪ੍ਰਸਿੱਧ ਦੇ ਉੱਤੇ ਜਿਹੜੇ ਵੈਕਸੀਨ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ 100% ਦਾ ਦਾਅਵਾ ਤਾਂ ਉਹ ਵੀ ਨਹੀਂ ਕਰ ਰਹੀਆਂ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਨਿਵੇਕਲੀ ਗੱਲ ਆ ਵੀ ਇੱਥੇ ਜਿਹੜੇ ਦਾਅਵੇ ਨੇ ਉਹ 200% ਤੱਕ ਦੇ ਹੋਣੇ ਸ਼ੁਰੂ ਹੋ ਗਏ। ਬਿਲਕੁਲ ਜੀ, ਬਹੁਤ ਜ਼ਿਆਦਾ ਅਗਾਂਹ ਵਧੂ ਆ। ਤੇ ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਵਾਪਸ ਆਉਣੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਨਾਲ ਇਸ ਹਿੱਸੇ ਦੇ ਵਿੱਚ ਤੁਹਾਡੇ ਸਵਾਲ ਹੋਣਗੇ। ਤੁਸੀਂ ਸਵਾਲ ਕਰ ਸਕੋਗੇ 4082725200 ਜਿਨ੍ਹਾਂ ਦੀਆਂ ਲਾਈਨਾਂ ਡਰੋਪ ਹੋਈਆਂ ਦੁਬਾਰਾ ਕਾਲ ਕਰ ਸਕਦੇ ਹਾਂ। ਜਿਹੜੇ ਹੋਲਡ 'ਤੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ। ਅਸੀਂ ਤੁਹਾਡੇ ਨਾਲ ਵਾਰੀ ਗੱਲ ਕਰਦੇ ਹਾਂ ਜੀ। ਸਾਡੇ ਨਾਲ ਬਲਤੇਜ ਪੰਨੂ ਜੀ ਇੱਕ ਵਾਰ ਫਿਰ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਆਪਾਂ ਤੋਂ ਬਿਆਨਾਂ ਤੋਂ ਜੁੜੇ ਨੇ ਜਸਵੰਤ ਸਿੰਘ ਜੀ ਜੌਬ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਪੰਨੂ ਜੀ 2 ਸਵਾਲ ਹੈ ਛੋਟੇ ਛੋਟੇ ਚਿੰਤਾ ਦਾ ਵਿਸ਼ਾ ਜੀ। ਜਿਹੜੇ ਆਪਣੇ ਜੀ ਨੌਜਵਾਨ ਜਾਂ ਬਜ਼ੁਰਗ ਦੀ ਮੌਤ ਹੋ ਰਹੀ ਹੈ ਨਾ, ਜਿਹਦੇ ਵਿੱਚ ਆਪਣਾ ਬਹੁਤ ਮੋਹਰੇ ਆ ਰਿਹਾ ਜੀ ਵੀ ਅਟੈਕ ਹੋ ਕੇ ਮੌਤ ਹੋ ਰਹੀ ਹੈ ਨਾ ਜੀ। ਇਹਦੇ ਵਿੱਚ ਕਿਤੇ ਜੀ ਜਿੱਦਾਂ ਆਪਾਂ ਵਾਇਰਸ ਦੀ ਗੱਲ ਕਰਦੇ ਹਾਂ, ਸਾਇਲੈਂਟ ਕਰੋਨਾ ਦੀ ਗੱਲ ਕਰਦੇ ਹਾਂ, ਆਪਾਂ ਨੂੰ ਨਹੀਂ ਪਤਾ ਲੱਗਦਾ, ਫਿਰ ਉਹ ਪ੍ਰੋਬਲਮ ਉਹਦੀ ਸਾਹ ਦੀ ਪ੍ਰੋਬਲਮ ਆ ਗਈ ਨਾ। ਇਹ ਚਿੰਤਾ ਦਾ ਵਿਸ਼ਾ ਜੀ ਸ਼ਾਇਦ ਵੀ ਉਹ ਚੀਜ਼ ਕਿਤੇ ਵਾਇਰਸ ਅਟੈਕ ਤਾਂ ਨਹੀਂ ਕਰ ਰਿਹਾ ਜੀ। ਦੂਜੀ ਭਾਜੀ ਮੇਰਾ ਸਵਾਲ ਇਹ ਹੈ ਜੀ, ਜਿਸ ਤਰ੍ਹਾਂ ਆਪਾਂ ਨੂੰ ਕਿਸਾਨ ਹੈ ਸਾਡੇ ਪੰਜਾਬ ਦਾ ਸਾਰਾ ਸੜਕਾਂ 'ਤੇ ਬੈਠਾ ਜੀ, ਵੀ ਜੇ ਚਲੋ ਕਿਸਾਨ ਤਾਂ ਸਰਵ ਕਰ ਜੂਗਾ ਜੀ, ਚਲੋ ਠੀਕ ਮੰਨਦੇ ਆ ਵੀ ਠੀਕ ਆ, ਆਪਣਾ ਘੱਟ ਪਾ ਕੇ ਗੁਜ਼ਾਰਾ ਕਰ ਲੂਗਾ ਨਾ ਜੀ, ਆਪਣੀ ਘੱਟ ਫਸਲ ਬੀਜ ਲੂਗਾ ਜਾਂ ਆਪਣੇ ਜੋਗੀ ਬੀਜ ਲੂਗਾ ਜੀ। ਆਪਾਂ 2-4 ਕਿੱਲੇ 5 ਕਿੱਲੇ ਦੀ ਗੱਲ ਕਰਦੇ ਹਾਂ। ਪਰ ਜਿਹੜੇ ਪੰਜਾਬ ਦੀ ਹੋਰ ਆਬਾਦੀ ਆ ਜੀ, ਆਪਣੇ 3.25 ਕਰੋੜ ਦੀ ਆਬਾਦੀ ਆ, ਤੇ ਉਹ ਲੋਕ ਕਿੱਧਰ ਨੂੰ ਜਾਣਗੇ ਜੀ ਜੇ ਕੋਈ ਨਹੀਂ ਕਾਨੂੰਨ ਵਾਪਸ ਹੁੰਦਾ ਜਾਂ ਇਹ ਅੜੇ ਰਹਿੰਦੇ ਜੀ, ਇੱਦਾਂ ਸਿਸਟਮ ਚੱਲਦਾ ਜੀ। ਭੈਣ ਜੀ ਸੁਣ ਲੈਣ ਦਿਓ ਜੀ। ਦੇਖੋ, ਮੈਂ ਪਹਿਲਾਂ ਵੀ ਜਿਹੜੀ ਦੀ ਉਹ ਗੱਲ ਕੀਤੀ ਸੀਗੀ ਜਿਹੜੀ ਇਹਦੇ ਬਾਰੇ ਦੇ ਵਿੱਚ ਵੀ ਜਿਹੜੀ ਹੁਣ ਗੋਭੀ ਦਾ ਫੁੱਲ ਆ ਜੀ, ਉਹ ਜੇ ਉਹ ਕਿੰਨੇ ਦਾ ਬੜਾ, ਜੇ ਤੁਸੀਂ ਹੋਲਸੇਲ ਦੇ ਵਿੱਚ ਜਦੋਂ ਮੰਡੀ ਦੇ ਵਿੱਚ ਚੁੱਕਿਆ ਜਾਂਦਾ ਕਿਸਾਨ ਦਾ 1 ਰੁਪਈਏ ਦਾ 2 ਰੁਪਈਏ ਦਾ, ਉਹ 30 ਰੁਪਈਏ ਦਾ ਇੱਕ ਗੋਭੀ ਦਾ ਫੁੱਲ ਜਿਹੜਾ ਜੀ ਉਹ ਕਿਵੇਂ ਹੋ ਜਾਂਦਾ? 2 ਰੁਪਈਏ ਵਾਲੀ ਚੀਜ਼ 30 ਦੀ ਕਿਵੇਂ ਹੋ ਗਈ? ਜਾਂ 40 ਰੁਪਈਏ ਦੀ ਜਿਹੜੀ ਦਾਲ ਹੈ ਉਹ 170 ਰੁਪਈਏ ਦੀ ਕਿਵੇਂ ਹੋ ਗਈ? ਇਹੀ ਜੇ ਇਹ ਫੰਡਾ ਜਿਹੜਾ ਜੀ ਉਹ ਸਮਝ ਆ ਜਾਂਦਾ ਹਰੇਕ ਨੂੰ, ਆਮ ਬੰਦੇ ਨੂੰ, ਕਿਸੇ ਵੀ, ਉਹ ਚਾਹੇ ਮੈਂ ਪਹਿਲਾਂ ਵੀ ਕਿਹਾ ਵੀ ਸਰਕਾਰੀ ਨੌਕਰੀ ਕਰਦਾ, ਵੱਡੀ ਨੌਕਰੀ ਕਰਦਾ, ਛੋਟੀ ਨੌਕਰੀ ਕਰਦਾ, ਉਹਦਾ ਬਜਟ ਤਾਂ ਸਾਰਾ ਜਿਹੜਾ ਜੀ ਉਹ ਹਿੱਲ ਜਾਣਾ ਨਾ। ਜਿਹਦਾ ਕਿਚਨ ਦਾ ਬਜਟ ਹਿੱਲ ਜਾਂਦਾ ਉਹ ਫਿਰ ਪਰਿਵਾਰ ਦਾ ਸਰਵਾਈਵ ਕਰਨਾ ਜਿਹੜਾ ਜੀ ਉਹ ਔਖਾ ਹੋ ਜਾਂਦਾ। ਇਹ ਹਿੱਲ ਹਰੇਕ ਦਾ ਜਿਹੜਾ ਜੀ ਜਾਣਾ। ਇਹਦੇ ਵਿੱਚ ਸਭ ਤੋਂ ਜਿਹੜੀ ਖਤਰਨਾਕ ਗੱਲ ਹੈ ਜਿਹੜੀ ਭਗਤਾਂ ਨੂੰ ਅਜੇ ਵੀ ਸਮਝ ਨਹੀਂ ਪੈ ਰਹੀ, ਵੀ ਜਿਹੜੀ ਸਰਕਾਰਾਂ ਸੀਗੀਆਂ ਉਹ ਜ਼ਖੀਰੇਬਾਜ਼ੀ ਰੋਕਦੀਆਂ ਸੀ। ਜ਼ਖੀਰੇਬਾਜ਼ੀ ਕਹਿਣ ਤੋਂ ਭਾਵ ਵੀ ਤੁਸੀਂ ਸਟੋਰ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ। ਜੇ ਤੁਸੀਂ ਸਟੋਰ ਕਰਦੇ ਹੋ ਤੇ ਕਾਨੂੰਨ ਤੁਹਾਡੇ ਖਿਲਾਫ ਕਾਰਵਾਈ ਕਰਦਾ ਸੀ, ਉਹ ਖੋਲ ਦਿੱਤਾ ਗਿਆ। ਇਹ ਕਹਿ ਦਿੱਤਾ ਗਿਆ ਜਿੰਨਾ ਤੁਸੀਂ ਸਟੋਰ ਕਰ ਸਕਦੇ ਹੋ ਕਰ ਲਓ। ਹੁਣ ਸਵਾਲ ਇਹਦੇ ਵਿੱਚ ਇਹ ਆ, ਜਿਹੜਾ ਕਿਸਾਨ ਆ ਉਹ ਕਿਵੇਂ ਸਟੋਰ ਕਰ ਲੂਗਾ ਜੀ? ਕਿੱਥੇ ਸਟੋਰ ਕਰ ਲੂਗਾ? ਸਾਈਲੋ ਦਾ ਮੁਕਾਬਲਾ ਕੌਣ ਕਰ ਲੂਗਾ ਜੀ? ਜਿੱਥੇ ਕਈ ਲੱਖ ਮੀਟ੍ਰਿਕ ਟਨ ਜਿਹੜਾ ਜੀ ਉਹ ਅਨਾਜ ਸਟੋਰ ਕੀਤਾ ਜਾ ਸਕਦਾ, ਸਟੋਰ ਕੀਤਾ ਜਾਊਗਾ, ਉਹਦੀ ਫਿਰ ਘਾਟ ਵਿਖਾਈ ਜਾਊਗੀ। ਆਹ ਘਾਟ ਹੋ ਗਈ। ਜਿਵੇਂ ਆ ਗੰਢੇ ਦਾ ਰੇਟ ਕਿੱਥੋਂ ਜਾ ਕੇ ਜਿਹੜਾ ਜੀ ਉਹ ਮੁੜਿਆ, ਉਹ ਦਿਖਾਇਆ ਜਾਂਦਾ ਨਾ ਜੀ, ਆ ਨਹੀਂ ਰਿਹਾ। ਅੱਛਾ, ਬਹਾਨਾ ਕੀ ਜੀ? ਅਫਗਾਨਿਸਤਾਨ ਤੋਂ ਪਹਿਲਾਂ ਆਉਂਦੇ ਸੀ, ਹੁਣ ਨਹੀਂ ਆ ਰਹੇ। ਪਾਕਿਸਤਾਨ ਤੋਂ ਆਉਂਦੇ ਸੀ, ਹੁਣ ਨਹੀਂ ਜਿਹੜਾ ਜੀ ਉਹ ਆ ਰਹੇ। ਜਦੋਂ ਕਿ ਜਿਹੜਾ ਪਿਆਜ਼ ਭਾਰਤ ਦੇ ਵਿੱਚ ਵੀ ਹੁੰਦਾ, ਜਿਹੜਾ ਜਿੱਥੋਂ ਚੁੱਕਿਆ ਜਾਂਦਾ ਉਹ ਕੀ ਰੇਟ ਹੈ ਤੇ ਜ਼ਖੀਰੇਬਾਜ਼ ਉਹਨੂੰ ਫਿਰ ਕਿਸ ਰੇਟ ਦੇ ਉੱਤੇ ਪਹੁੰਚਾ ਦਿੰਦੇ ਆ। ਜਦੋਂ ਕਾਨੂੰਨ ਇਹ ਕਹਿੰਦਾ ਸੀਗਾ ਕਿ ਤੁਸੀਂ ਇਹਨੂੰ ਇਕੱਠਾ ਕਰਕੇ ਨਹੀਂ ਰੱਖ ਸਕਦੇ, ਇਹ ਲੋਕ ਉਦੋਂ ਵੀ ਪੈਸਾ ਜਿਹੜਾ ਜੀ ਕਮਾਉਂਦੇ ਸੀ। ਜਦੋਂ ਹੁਣ ਕਾਨੂੰਨ ਹੀ ਤੁਸੀਂ ਬਣਾਤਾ ਕਿ ਤੁਸੀਂ ਜਿੰਨਾ ਸਟੋਰ ਕਰਨਾ ਤੁਸੀਂ ਕਰ ਲਓ, ਤਾਂ ਉਹਦੇ ਵਿੱਚ ਜਿਹੜਾ ਤੁਸੀਂ ਕਿਵੇਂ ਜਿਹੜਾ ਜੀ ਉਹ ਰੋਕੋਗੇ? ਇਹਦੇ 'ਚ ਪਿਸੂਗਾ। ਇਹ ਤੁਹਾਡੀ ਗੱਲ ਠੀਕ ਹੈ। ਜਿਹੜਾ ਕਿਸਾਨ ਹੈ ਉਹ ਕੀ ਕਰੂਗਾ? ਉਹ ਥੋੜਾ ਆਪਣਾ ਲਾਉਣ ਲੱਗ ਜੂਗਾ। ਆਉਣ ਵਾਲੇ ਸਮੇਂ 'ਚ ਲਾਉਣਾ ਹੀ ਪੈਣਾ। ਜਿਹੜੀਆਂ ਸਬਜ਼ੀਆਂ ਚਾਹੇ ਆਪਣੇ ਖਾਣ ਜੋਗੀਆਂ ਜਿਹੜਾ ਜੀ ਉਹ ਲਾਵੇ, ਉਹ ਥੋੜ੍ਹੀਆਂ ਬਹੁਤੀਆਂ ਲਾਉਣ ਲੱਗ ਜੂਗਾ। ਆਮ ਬੰਦਾ ਜਿਹੜਾ ਵਿਚਾਰਾ ਇੱਕ ਮਜ਼ਦੂਰ ਆ, ਜਿਹੜਾ 200 ਰੁਪਈਆ 250 ਰੁਪਈਆ ਦਿਹਾੜੀ ਕਰਕੇ ਆਉਂਦਾ, ਉਹਦੇ ਵਾਸਤੇ ਤਾਂ ਦਾਲ ਮੁੱਲ ਲੈ ਕੇ ਖਾਣੀ ਇੱਕ ਬਹੁਤ ਵੱਡੀ ਗੱਲ ਹੋ ਜੂਗੀ। ਸਬਜ਼ੀ ਮੁੱਲ ਲੈ ਕੇ ਖਾਣੀ ਬਹੁਤ ਵੱਡੀ ਗੱਲ ਹੋ ਜੂਗੀ। ਉਹ ਤਾਂ ਲੂਣ ਤੇ ਅਚਾਰ ਦੇ ਉੱਤੇ ਜਿਹੜਾ ਵੀ ਆ ਜੂਗਾ।
ਮੈਂ ਤਾਂ ਕਿਹਾ ਸੀਗਾ ਵੀ ਕਿਸਾਨ ਇਹ ਇਕੱਲੀ ਆਪਣੀ ਲੜਾਈ ਨਹੀਂ ਲੜ ਰਿਹਾ, ਕਿਸਾਨ ਉਹ ਇੱਕ ਆਮ ਬੰਦੇ ਦੀ ਲੜਾਈ ਵੀ ਜਿਹੜੀ ਦੀ ਉਹ ਲੜ ਰਿਹਾ। ਜਿੱਥੋਂ ਤੱਕ ਮੌਤਾਂ ਦੇ ਸਿਲਸਿਲੇ ਦੀ ਤੁਸੀਂ ਗੱਲ ਜਿਹੜੀ ਦੀ ਕੀਤੀ ਆ, ਜਿਹੜੀਆਂ ਦਿਲ ਦਾ ਦੌਰਾ ਹੈ ਇਹ ਠੰਡ ਦੇ ਮੌਸਮ ਦੇ ਵਿੱਚ ਵੱਧਦਾ ਜੀ। ਇਹ ਮੈਡੀਕਲ ਲਾਈਨ ਵਾਲੇ ਜਿਹੜੇ ਆ ਜੀ ਇਹ ਗੱਲ ਕਹਿੰਦੇ ਆ, ਔਰ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਇਸੇ ਕਰਕੇ ਉਹ ਰੋਕਦੇ ਵੀ ਹੁੰਦੇ ਆ ਕਿ ਤੁਸੀਂ ਠੰਡ ਦੇ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਵਾਰਮ ਰੱਖੋ, ਜ਼ਿਆਦਾ ਜਿਹੜਾ ਜੀ ਉਹ ਬਾਹਰ ਨਾ ਨਿਕਲੋ। ਪਰ ਇਹ ਸੰਘਰਸ਼ ਹੈ, ਬਜ਼ੁਰਗ ਜਿਹੜੇ ਨੇ ਉਹ ਜਿਸ ਸਿਰੜ ਦੇ ਨਾਲ ਡਟੇ ਹੋਏ ਆ ਉਹ ਪਿੱਛੇ ਮੁੜਨ ਦੇ ਵਾਸਤੇ ਤਿਆਰ ਨਹੀਂ। ਇਹ ਜਿਹੜੀ ਠੰਡ ਹੈ ਇਹ ਇੱਕ ਕਾਰਨ ਜਿਹੜਾ ਜੀ ਉਹ ਵੱਡਾ ਬਣ ਰਿਹਾ। ਜਿੱਥੋਂ ਤੱਕ ਜਿਹੜੀ ਕਰੋਨਾ ਵਾਲੀ ਗੱਲ ਹੈ, ਦੇਖੋ ਮੈਂ ਉਹਨੂੰ ਨਕਾਰਦਾ ਨਹੀਂ, ਕਰੋਨਾ ਇੱਕ ਬਹੁਤ ਜਿਹੜਾ ਜੀ ਉਹਨੇ ਵਿਸ਼ਵ ਦੇ ਉੱਤੇ ਇਹ ਮਾਰੂ ਸਾਬਤ ਹੋ ਰਿਹਾ। ਅਮਰੀਕਾ ਦੇ ਵਿੱਚ ਤਾਂ ਜਿੰਨੇ ਰਿਕਾਰਡ ਕੇਸ ਜਿਹੜੇ ਵੀ ਉਹ ਸਾਹਮਣੇ ਆ ਰਹੇ ਨੇ। ਪਰ ਇੱਕ ਹੈਰਾਨਗੀ ਵਾਲੀ ਗੱਲ ਜਿਹੜੀ ਵੱਡੀ ਇਹ ਆ, ਮੈਂ ਸਿੰਘੂ ਵੀ ਵਿੱਚ ਫਿਰ ਕੇ ਸਾਰਾ ਤੱਕਿਆ, ਗਾਜ਼ੀਪੁਰ ਬਾਰਡਰ ਵੀ, ਟਿੱਕਰੀ ਵੀ ਤੇ ਸ਼ਾਹਜਹਾਂਪੁਰ ਵੀ, ਜਿਸ ਤਰੀਕੇ ਦੇ ਨਾਲ ਲੋਕ ਉੱਥੇ ਰਹਿ ਰਹੇ ਆ ਇਕੱਠੇ ਨੇ। ਨਹੀਂ ਜੇ ਐਡਾ ਵੱਡਾ ਇੰਪੈਕਟ ਜਿਹੜਾ ਨਹੀਂ ਹੁੰਦਾ ਉੱਥੇ ਸਾਰੇ ਜਗ੍ਹਾ ਜਿਹੜਾ ਜੀ ਉਹ ਫੈਲ ਗਿਆ ਹੁੰਦਾ। ਉੱਥੇ ਤੰਦਰੁਸਤ ਨੇ ਸਾਰੇ, ਜਿੱਡੀ ਵੱਡੀ ਗਿਣਤੀ ਆ ਉਹਦੇ ਹਿਸਾਬ ਦੇ ਨਾਲ ਜਿਹੜੀਆਂ ਡੈਥ ਹੋ ਰਹੀਆਂ ਨੇ, ਜੇ ਆਪਾਂ ਨੋਰਮਲ ਤੌਰ ਦੇ ਉੱਤੇ ਜਿਹੜੀਆਂ ਦੀ ਉਹ ਡੈਥ ਲੈਂਦੇ ਆ ਪੰਜਾਬ ਦੇ ਵਿੱਚ ਜਿਹੜੀਆਂ ਦੀ ਉਹਦੇ ਹਿਸਾਬ ਦੇ ਨਾਲ ਇਹ ਰੇਸ਼ੋ ਕੋਈ ਬਹੁਤ ਵੱਡੀ ਨਹੀਂ ਹੈਗੀ ਜੀ ਡੈਥ, ਕਿਉਂਕਿ ਠੰਡ ਦੇ ਵਿੱਚ ਬੈਠਣ ਕਰਕੇ ਹਾਰਟ ਅਟੈਕ ਜ਼ਿਆਦਾ ਹੋ ਰਿਹਾ ਜੀ। ਇਸ ਕਰਕੇ ਫਿਕਰਮੰਦੀ ਵਾਲੀ ਗੱਲ ਜਿਹੜੀ ਜੀ ਉਹ ਜ਼ਰੂਰ ਹੈਗੀ ਆ। ਚਾਹੇ ਉਹ ਜਿਹੜੀਆਂ ਟਰਾਲੀਆਂ ਨੇ ਉਹ ਕਵਰ ਨੇ, ਉੱਤੋਂ ਕਵਰ ਨੇ, ਸਾਈਡਾਂ ਤੋਂ ਕਵਰ ਨੇ, ਹੈ ਤਾਂ ਲੋਹਾ ਨਾ, ਉਹ ਜਦੋਂ ਠੰਡਾ ਹੋ ਜਾਂਦਾ ਤੇ ਫਿਰ ਉਹ ਠੰਡ ਜਿਹੜੀ ਆ ਉਹ ਹੱਡਾਂ ਨੂੰ ਲੱਗਦੀ ਹੈ। ਇੱਕ ਏਜ ਹੁੰਦੀ ਆ ਜਦੋਂ ਤੱਕ ਤੁਸੀਂ ਕੁਝ ਚੀਜ਼ਾਂ ਜਿਹੜੀਆਂ ਠੰਡ ਗਰਮੀ ਵਗੈਰਾ ਜਿਹੜਾ ਉਹ ਝੱਲ ਸਕਦੇ ਹੋ, ਸੈਕੰਡ ਏਜ ਤੋਂ ਬਾਅਦ ਫਿਰ ਉਹ ਝੱਲਣੀਆਂ ਔਖੀਆਂ ਹੋ ਜਾਂਦੀਆਂ ਨੇ। ਇਹ ਚੀਜ਼ ਜਿਹੜਾ ਦੀ ਇੰਪੈਕਟ ਪਾ ਰਹੀ ਆ। ਹਾਂ, ਜਿਹੜੀ ਜਸ਼ਨਪ੍ਰੀਤ ਦੀ ਡੈਥ ਹੋਈ ਆ 18 ਸਾਲ ਦੇ ਮੁੰਡੇ ਦੀ, ਉਹ ਜ਼ਰੂਰ ਇੱਕ ਵੱਡਾ ਭੇਜ ਆ ਕਿ ਉਹਨੂੰ ਹਾਰਟ ਅਟੈਕ ਜਿਹੜਾ ਦੀ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਕਿਵੇਂ ਹੋਇਆ। ਜੀ ਬਿਲਕੁਲ। ਅੱਗੇ ਪੰਜਾਬ ਤੋਂ ਨੇ ਬਲਬੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਸਾਹਿਬ। ਪੰਨੂ ਸਾਹਿਬ ਮੇਰਾ ਕੁਐਸਚਨ ਇਹ ਸੀਗਾ ਵੀ ਪੰਜਾਬ ਦੇ ਮਤਲਬ ਇੰਡੀਆ ਦੇ ਵਿੱਚ 2-3 ਨੈਸ਼ਨਲ ਮੀਡੀਆ ਨੂੰ ਛੱਡ ਕੇ ਬਾਕੀ ਤਾਂ ਸਾਰੇ ਚਲੋ ਇਸ ਕਿਸਾਨ ਅੰਦੋਲਨ ਦੇ ਖਿਲਾਫ ਹੀ ਆ। ਕੁਛ ਵੈਬ ਚੈਨਲ ਹੈਗੇ ਆ ਜਿਹੜੇ ਚੰਗੇ ਹੈਗੇ ਆ, ਜਿਹੜੀ ਸਹੀ ਰਿਪੋਰਟਿੰਗ ਕਰ ਰਹੇ ਆ। ਉੱਥੇ ਸਿੰਘੂ ਬਾਰਡਰ ਦੇ ਉੱਤੇ ਫਿਰ ਤੁਰ ਕੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ। ਦੈਨ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ, ਤੁਸੀਂ ਤਾਂ ਸਾਰਾ ਕੁਛ ਜਾਣਦੇ ਹੋ, ਜਿਹੜਾ ਇੰਟਰਨੈਸ਼ਨਲ ਮੀਡੀਆ BBC ਨੂੰ ਛੱਡ ਕੇ ਜਾਂ ਪੰਜਾਬੀ ਇੰਟਰਨੈਸ਼ਨਲ ਮੀਡੀਆ ਵਾ ਕੈਨੇਡਾ ਅਮਰੀਕਾ ਨੂੰ ਛੱਡ ਕੇ, ਤੇ ਜਿਹੜੇ ਦੂਸਰੇ ਚੈਨਲ ਨੇ ਦੂਜੀਆਂ ਭਾਸ਼ਾਵਾਂ ਦੇ, ਉਹ ਵੀ ਇਹਨੂੰ ਕਵਰ ਕਰ ਰਹੇ ਆ। ਉਹਨਾਂ ਦੇ ਵਿੱਚ ਕੋਈ ਹੈ ਮਤਲਬ ਉਹਨਾਂ ਕੁਝ ਖਬਰ ਦਿੰਦੇ ਆ ਜੀ ਇਸ ਪ੍ਰੋਟੈਸਟ ਦੀ? ਉਹ ਜੀ ਥੈਂਕ ਯੂ। ਬਿਲਕੁਲ ਜੀ। ਜਿਹੜੇ ਤੁਸੀਂ ਰੀਜਨਲ ਭਾਸ਼ਾਵਾਂ ਦੀ ਗੱਲ ਕਰਦੇ ਹੋ ਜੀ, ਬਿਲਕੁਲ ਰੀਜਨਲ ਚੈਨਲ ਜਿਹੜੇ ਨੇ ਉਹ ਹੁਣ ਬਹੁਤ ਉੱਥੇ ਜਿਹੜਾ ਦੀ ਉਹ ਵੇਖਣ ਨੂੰ ਮਿਲ ਰਿਹਾ। ਜਿਹੜੀਆਂ ਰੀਜਨਲ ਅਖਬਾਰਾਂ ਨੇ, ਚਾਹੇ ਉਹ ਕੰਨੜ ਭਾਸ਼ਾ ਦੀਆਂ ਨੇ, ਤਮਿਲ ਭਾਸ਼ਾ ਦੀਆਂ ਨੇ, ਮੁੱਖ ਪੰਨਿਆਂ ਦੇ ਉੱਤੇ ਇਹਨਾਂ ਦੀ ਜਿਹੜੀ ਵੀ ਉਹ ਤਸਵੀਰ ਹੈ। ਇੰਗਲਿਸ਼ ਅਖਬਾਰ ਜਿਹੜਾ ਟੈਲੀਗ੍ਰਾਫ ਹੈ, ਉਹਦੀਆਂ ਜਿਹੜੀਆਂ ਹੈਡਲਾਈਨਸ ਨੇ ਫਰੰਟ ਪੇਜ ਦੀਆਂ ਡੇਲੀ ਇਹਦੇ ਉੱਤੇ ਹੀ ਆ ਤਕਰੀਬਨ, ਔਰ ਕਮਾਲ ਦੀਆਂ ਹੈਡਲਾਈਨਸ ਨੇ ਉਹਦੀਆਂ। ਕਈ ਵਾਰੀ ਜਿਹੜਾ ਨਾ ਜੀ ਇਹ ਲੱਗਦਾ ਹੁੰਦਾ ਕਿ ਕਿਉਂਕਿ ਆਪਾਂ ਇੱਕ ਜਿਹੜੀ ਭਾਸ਼ਾ ਦੇ ਨਾਲ ਜੁੜੇ ਹੋਏ ਹਾਂ ਵੀ ਪਤਾ ਨਹੀਂ ਇਹਦੀ ਮੈਨੂੰ ਕਿਸੇ ਦਾ ਮੈਸੇਜ ਵੀ ਉਹ ਕੈਨੇਡਾ ਤੋਂ ਸੀਗਾ ਜੀ ਕਿ ਤੁਸੀਂ ਇਹ ਕਹੋ ਜੀ ਕਿ ਦੂਜੀ ਭਾਸ਼ਾ ਦੇ ਵਿੱਚ ਵੀ ਕਵਰ ਹੋਵੇ, ਸਿਰਫ ਪੰਜਾਬੀ ਦੇ ਵਿੱਚ ਹੀ ਜਿਹੜਾ ਜੀ ਦਿਸ ਰਿਹਾ, ਪੰਜਾਬੀ ਤੋਂ ਇਲਾਵਾ ਕਿਤੇ ਕਵਰੇਜ ਹੈ ਨਹੀਂ। ਹੁਣ ਮੁਸ਼ਕਿਲ ਇਹ ਹੈ ਕਿ ਜੇ ਆਪਾਂ ਵੇਖਾਂਗੇ ਨਹੀਂ ਤਾਂ ਫਿਰ ਜਿਹੜਾ ਜੀ ਉਹ ਪਤਾ ਕਿਵੇਂ ਲੱਗੂਗਾ। ਇਸ ਕਰਕੇ ਬਾਕੀ ਭਾਸ਼ਾਵਾਂ ਦੇ ਵਿੱਚ ਕਵਰੇਜ ਜਿਹੜੀ ਹੈ ਜੀ ਉਹ ਹੋ ਰਹੀ ਆ, ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਹੀ ਆ, ਮੁਲਕ ਭਰ ਦੇ ਵਿੱਚ ਜਿਹੜੀ ਉਹ ਹੋ ਰਹੀ ਆ। ਜਿਹੜੇ ਤੁਸੀਂ ਕੋਈ ਇੰਟਰਨੈਸ਼ਨਲ ਜਿਹੜਾ ਦੀ ਉਹ ਗੱਲ ਕੀਤੀ ਆ, ਬਿਲਕੁਲ BBC ਦੀਆਂ ਜਿਹੜੀਆਂ ਰਿਪੋਰਟਾਂ ਨੇ ਜਾਂ ਅਲ ਜਜ਼ੀਰਾ ਵਰਗਾ ਜਿਹੜਾ ਚੈਨਲ ਹੈ ਉਹਦੇ ਉੱਤੇ ਵੀ ਇਹਦੀ ਕਵਰੇਜ ਤਾਂ ਜਿਹੜੀ ਉਹ ਹੋ ਰਹੀ ਆ। ਵਿਸ਼ਵ ਪੱਧਰ ਦੇ ਉੱਤੇ ਇਹਦੀ ਚਰਚਾ ਜੇ ਚੱਲ ਰਹੀ ਆ ਤਾਂ ਇਸੇ ਕਰਕੇ ਹੈ ਜੀ ਕਿ ਜਿਹੜੀਆਂ ਦੂਸਰੀਆਂ ਭਾਸ਼ਾਵਾਂ ਨੇ ਇੰਗਲਿਸ਼ ਵਗੈਰਾ ਉਹਦੇ ਵਿੱਚ ਵੀ ਹੋ ਰਹੀ ਆ। ਹਾਂ, ਇੱਥੋਂ ਵਾਲੀ ਉਹ ਤੁਸੀਂ ਗੱਲ ਕਲੀਅਰ ਕਰ ਹੀ ਦਿੱਤੀ ਵੀ ਇੱਥੋਂ ਕਿਸ ਕਿਸਮ ਦਾ ਰੋਲ ਜਿਹੜਾ ਵੀ ਉਹ ਮੀਡੀਆ ਨਿਭਾ ਰਿਹਾ, ਖਾਸ ਤੌਰ ਦੇ ਉੱਤੇ ਗੋਦੀ ਮੀਡੀਆ ਜਿਹੜਾ ਜੀ ਉਹਨੂੰ ਤਾਂ ਹੋਰ ਕੁਛ ਦਿਸਦਾ ਨਹੀਂ ਨਾ ਕਿ ਉਹਨਾਂ ਨੇ ਕਿੱਥੋਂ ਕੋਈ ਨੈਗੇਟਿਵ ਚੀਜ਼ ਜਿਹੜੀ ਹੈ ਜੀ ਉਹ ਲੱਭਣੀ ਆ। ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਨਹੀਂ ਪਤਾ ਜੀ। ਗਰਾਊਂਡ ਦੇ ਉੱਤੇ ਜਾ ਕੇ ਉਹਨਾਂ ਨੇ ਦੇਖਿਆ ਨਹੀਂ, ਸਟੂਡੀਓ ਦੇ ਵਿੱਚ ਬੈਠੇ ਗੱਲਾਂ ਜਿਹੜੀਆਂ ਜੀ ਉਹ ਕਰੀ ਜਾਂਦੇ ਆ। ਉਹ ਤਾਂ ਖਾਲਸਾ ਏਡ ਨੂੰ ਵੀ ਜਿਹੜੀ ਜੀ ਉਹ ਅੱਤਵਾਦੀ ਦੱਸੀ ਜਾਂਦੇ ਆ। ਉਦੋਂ ਖਾਲਸਾ ਏਡ ਜਿਹੜਾ ਸੀਗਾ ਜੀ ਉਹ ਬਹੁਤ ਵਧੀਆ ਕੰਮ ਕਰ ਰਿਹਾ ਸੀ। ਜਦੋਂ ਇੱਥੇ ਬੰਦ ਦੇ ਦੌਰਾਨ ਉਹ ਥਾਂ ਦੇ ਉੱਤੇ ਲੰਗਰ ਜਿਹੜਾ ਜੀ ਉਹ ਪਹੁੰਚਾ ਰਿਹਾ ਸੀਗਾ ਜੀ, ਉਹਨਾਂ ਦਾ ਜ਼ੋਰ ਜਿਹੜਾ ਜੀ ਉਹ ਲੱਗਿਆ ਪਿਆ ਸਿਖਰ ਦੇ ਉੱਤੇ। ਪਰ ਇੰਨਾ ਜ਼ਰੂਰ ਹੈ ਕਿ
ਮੁਕਾਬਲਾ ਵੀ ਉਹਦਾ ਹੋ ਰਿਹਾ ਜੀ। ਮੈਂ ਇਹ ਕਹੂੰਗਾ ਕਿ ਪਹਿਲੀ ਵਾਰੀ ਮੁਕਾਬਲਾ ਹੋ ਰਿਹਾ, IT ਸੈੱਲ ਦਾ ਮੁਕਾਬਲਾ ਪਹਿਲੀ ਵਾਰੀ ਜਿਹੜਾ ਜੀ ਹੋ ਰਿਹਾ। ਜੇ ਟਰੈਕਟਰ ਤੋਂ ਟਵਿੱਟਰ ਤੱਕ ਜਿਹੜੇ ਵੀ ਆਏ ਤੇ ਟਰਾਲੀ ਤੋਂ ਟਰਾਲੀ ਟਾਈਮਸ ਤੱਕ ਵੀ ਆਏ, ਇਹ ਆਪਣੇ ਆਪ ਦੇ ਵਿੱਚ ਜਿਹੜੀਆਂ ਦੀ ਉਹ ਮੁਕਾਬਲੇਬਾਜ਼ੀ ਦੀਆਂ ਹੀ ਜਿਹੜੀਆਂ ਦੀ ਉਹ ਚੀਜ਼ਾਂ ਨੇ। ਅੱਜ ਦੇ ਹੈਸ਼ਟੈਗ ਦੀ ਆਪਾਂ ਗੱਲ ਜਿਹੜੀ ਉਹ ਕਰੀਏ, ਜਿਹੜਾ ਟਵਿੱਟਰ ਦੇ ਉੱਤੇ ਆ, ਜੇ ਉੱਥੇ ਮੁਕਾਬਲਾ ਹੋ ਰਿਹਾ, ਇਹ ਵੀ ਇਸ ਸੰਘਰਸ਼ ਦੀ ਤੇ ਨੌਜਵਾਨਾਂ ਦੀ ਇੱਕ ਵੱਡੀ ਪ੍ਰਾਪਤੀ ਜਿਹੜੀ ਉਹ ਕਹੀ ਜਾ ਸਕਦੀ ਹੈ। ਹਰ ਜਗ੍ਹਾ ਦੇ ਉੱਤੇ ਕਿਸਾਨ ਜਥੇਬੰਦੀਆਂ ਵਾਲੇ ਜਿਹੜੇ ਨੇ, ਉਹਨਾਂ ਦੇ ਆਗੂ ਜਾਂ ਉਹਨਾਂ ਦੇ ਜਿਹੜੇ ਹਮਾਇਤੀ ਨੇ, ਜਿਹੜੀ ਹਮਾਇਤ ਕਰ ਰਿਹਾ ਜਿਹੜਾ ਦੀ ਉਹ ਮੀਡੀਆ ਹੈ, ਉਹ ਕੱਟਣ ਦੀ ਕੋਸ਼ਿਸ਼ ਤਾਂ ਜਿਹੜੀ ਉਹ ਕਰ ਰਿਹਾ ਗੋਦੀ ਮੀਡੀਆ ਨੂੰ। ਔਰ ਪਹਿਲੀ ਵਾਰੀ ਹੈ ਇਹ ਕਿ ਇਸ ਲੈਵਲ ਦੀ ਲੜਾਈ ਜਿਹੜੀ ਹੈ ਜੀ ਇਹ ਵੱਖ-ਵੱਖ ਪਲੇਟਫਾਰਮ ਤੋਂ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਫਲਤਾ ਦੇ ਨਾਲ ਮੈਂ ਕਹੂੰਗਾ। ਬਿਲਕੁਲ ਜੀ, ਲੜੀ ਜਾ ਰਹੀ ਹੈ। ਬਾਕੀ ਇਹਨਾਂ ਨੇ ਕੀਤੀ ਆ ਅਮਰੀਕਾ ਦੇ ਵਿੱਚ ਪੂਰੀ ਕਵਰੇਜ ਮਿਲੀ ਆ ਜੀ ਇਹਨਾਂ ਨੂੰ, ਜਿਹੜੇ ਮੇਨ ਚੈਨਲ ਆ ਸਾਡੇ ਜਾਂ ਮੇਨ ਅਖਬਾਰਾਂ ਆ ਸਾਰੀਆਂ ਦੇ ਵਿੱਚ ਇਹਨਾਂ ਨੂੰ ਕਵਰੇਜ ਜ਼ਰੂਰ ਮਿਲੀ। ਅੱਗੇ ਰਾਜ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਪਹਿਲਾਂ ਮੇਰਾ ਇਹੀ ਸਵਾਲ ਹੈਗਾ ਮੀਡੀਆ ਤੇ ਹੀ। ਇਹ ਦੂਜਾ ਮੀਡੀਆ ਢਾਹ ਲਿਆ ਜੀ ਤੁਸੀਂ, ਨਿਸਲ ਕਰਤਾ, IT ਵਿੰਗ ਵੀ ਭਾਜਪਾ ਦਾ ਤੇ ਮੀਡੀਆ ਵੀ, ਤੇ ਕੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸੰਭਾਵਨਾ ਹੈਗੀ ਆ ਵੀ ਜਿਵੇਂ ਪੰਜਾਬੀ ਜਿਹੜੇ ਹੈਗਾ ਮੀਡੀਆ, ਇਹ ਰਲ ਕੇ ਕੋਈ ਉਹਨਾਂ ਦੇ ਬਰਾਬਰ ਦਾ ਕੋਈ ਮੀਡੀਆ ਖੜਾ ਕਰ ਸਕਣ? ਤੇ ਹੁਣ ਤਾਂ ਉਹਦੀ ਕੋਈ ਇੰਪੋਰਟੈਂਸ ਨਹੀਂ ਰਹੀ, ਕਿਉਂਕਿ ਲੋਕਾਂ ਨੂੰ ਉਹਨਾਂ ਦਾ ਭੇਦ ਪਤਾ ਲੱਗ ਗਿਆ, ਉਹ ਕੁਛ ਵੀ ਕਹਿਣ, ਪਰ ਉਹਨਾਂ ਦੀ ਹੁਣ ਇੰਪੋਰਟੈਂਸ ਨਹੀਂ ਰਹਿ ਗਈ ਕੋਈ। ਤੇ ਦੂਜਾ ਮੇਰਾ ਸਵਾਲ ਹੈ ਜੀ, ਇੱਕ ਮੈਂ ਇੱਕੋ ਸੋਰਸ ਤੋਂ ਸੁਣਿਆ, ਸੁਖਬੀਰ ਬਾਦਲ ਨੇ ਕਹਿੰਦੇ ਐਲਾਨ ਕਰਤਾ ਵੀ ਜਿਹੜੀ ਆਉਣ ਵਾਲੀ 22 ਦੀ ਇਲੈਕਸ਼ਨ ਹੋਊ ਉਹਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਪ੍ਰਕਾਸ਼ ਸਿੰਘ ਬਾਦਲ ਹੋਊਗਾ ਜੀ। ਕੀ ਸੱਚ ਹੈ ਜੀ ਖਬਰ? ਮੈਨੂੰ ਆਨਸਰ ਸੁਣ ਲੈਣ ਦਿਓ ਜੀ। ਥੈਂਕ ਯੂ ਜੀ। ਸੁਖਬੀਰ ਸਿੰਘ ਬਾਦਲ ਵੀ ਕੱਲ੍ਹ ਇੱਥੇ ਪਟਿਆਲੇ ਦੇ ਕੀ ਸੀਗੇ, ਇਹ ਤਾਂ ਜਿਹੜਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵਾਲੀ ਗੱਲ ਮੈਂ ਵੀ ਇੱਕ ਜਗ੍ਹਾ ਦੇ ਉੱਤੇ ਜਿਹੜੀ ਉਹ ਪੜ੍ਹੀ ਆ, ਪਰ ਉਹ ਕਿਉਂਕਿ ਉਹ ਜਿਹੜਾ ਸੋਸ਼ਲ ਮੀਡੀਆ ਉਹਦੇ ਉੱਤੇ ਸਾਰਾ ਕੁਛ ਸੱਚ ਨਹੀਂ ਹੁੰਦਾ। ਹਾਂ, ਇੰਨੀ ਗੱਲ ਉਹਨਾਂ ਨੇ ਜ਼ਰੂਰ ਕਹੀ ਆ ਵੀ ਜਿਹਨਾਂ ਨੂੰ ਡਰ ਲੱਗਦਾ ਸਰਕਾਰ ਤੋਂ, ਉਹ ਮੇਰੀ ਫੋਟੋ ਜਿਹੜੀ ਜੀ ਉਹ ਲਾ ਲੈਣ। ਤੇ ਮੈਂ ਤਾਂ ਇਹ ਕਹਿਣਾ ਸੀਗਾ ਜੇ ਤੁਹਾਨੂੰ ਡਰ ਲੱਗਦਾ ਤੇ ਕੁਛ ਬੋਲਣ ਵਾਲਿਆਂ ਦੀ ਫੋਟੋ ਜਿਹੜੀ ਜੀ ਤੁਸੀਂ ਵੀ ਲਾ ਲਓ, ਜਿਨ੍ਹਾਂ ਨੇ ਤੁਹਾਨੂੰ ਬਰਾਬਰ ਦੀ ਜਿਹੜੀ ਜੀ ਉਹ ਟੱਕਰ ਜਿਹੜੀ ਆ ਉਹ ਦਿੱਤੀ ਹੈ। ਬਾਕੀ ਉਹਨਾਂ ਦੀਆਂ ਗੱਲਾਂ ਨੂੰ ਜਿਹੜਾ ਜੀ ਉਹ ਸੀਰੀਅਸ ਵੀ ਲੈਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਗੀ। ਨਾ ਇਸ ਵੇਲੇ ਮੇਰੀ ਜਾਤੇ ਸੁਖਬੀਰ ਸਿੰਘ ਬਾਦਲ ਹੋਰੀ ਕੋਈ ਜਿਹੜਾ ਦੀ ਉਹ ਚਰਚਾ ਦਾ ਵਿਸ਼ਾ ਨੇ, ਕੋਈ ਵੀ ਸਿਆਸੀ ਪਾਰਟੀ ਜਿਹੜੀ ਉਹ ਚਰਚਾ ਦਾ ਵਿਸ਼ਾ ਨਹੀਂ ਗੀ ਜੀ ਪੰਜਾਬ ਦੀ। ਜਿਹੜੀ ਇਹ ਅਜੀਬੋ ਗਰੀਬ ਹਾਲਾਤ ਜਿਹੜੇ ਨੇ ਕਿਸਾਨ ਅੰਦੋਲਨ ਨੇ ਬਣਾਤੇ ਨੇ ਵੀ ਜਿਹੜਾ 6 ਮਹੀਨੇ ਅਗਲੇ ਰਹਿ ਗਏ ਹੋਣ, 7 ਮਹੀਨੇ ਜਿਹੜਾ ਦੀ ਵੋਟਾਂ ਦੇ ਵਿੱਚ, ਤੇ ਇਹੀ ਨਾ ਪਤਾ ਲੱਗਦਾ ਹੋਵੇ ਵੀ ਬਣਨਾ ਕੀ ਹੈ ਇੱਥੇ। ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਸਿਚੁਏਸ਼ਨ ਜਿਹੜੀ ਬਣਾਈ ਆ ਇਹ ਕਿਸਾਨਾਂ ਨੇ ਬਣਾਈ ਹੈ। ਜਿੱਥੇ ਤੱਕ ਮੀਡੀਆ ਵਾਲੀ ਗੱਲ ਆ, ਮੇਰੀ ਚਾਚੇ ਜਿਹੜਾ ਟਰਾਲੀ ਟਾਈਮ ਹੈ, ਇੱਕ ਤਾਂ ਇਹੋ ਜਿਹਾ ਜਿਹੜਾ ਨਿਊਜ਼ਪੇਪਰ ਹੈ ਕੋਈ ਨਾ ਕੋਈ ਪੱਕੇ ਤੌਰ ਦੇ ਉੱਤੇ ਜਿਹੜਾ ਦੀ ਉਹ ਚੱਲਣਾ ਚਾਹੀਦਾ, ਜਿਹੜਾ ਕਿਸਾਨਾਂ ਦੀ ਗੱਲ ਕਰੇ, ਕਿਉਂਕਿ ਪੰਜਾਬ ਜਿਹੜਾ ਦੀ ਉਹ ਕਿਸਾਨੀ ਦੇ ਨਾਲ ਸਿੱਧਾ ਜਿਹੜਾ ਦੀ ਉਹ ਸੰਬੰਧ ਹੈ। ਦੂਜੀ ਗੱਲ ਜਿਹੜਾ ਸੋਸ਼ਲ ਮੀਡੀਆ ਦਾ ਬਹੁਤ ਵੱਡੀ ਕੰਟਰੀਬਿਊਸ਼ਨ ਆ ਜੀ ਇਸ ਸੰਘਰਸ਼ ਦੇ ਵਿੱਚ। ਜਿਸ ਤਰੀਕੇ ਦੇ ਨਾਲ ਜਿਹੜੇ ਆਮ ਲੋਕ ਨੇ ਨਾ ਜੀ, ਉਹਨਾਂ ਨੇ ਸੁਹਿਰਦਤਾ ਦੇ ਨਾਲ ਲਿਖਿਆ, ਗੱਡ ਕੇ ਲਿਖਿਆ। ਜੇ ਕਿਸੇ ਜਗ੍ਹਾ ਦੇ ਉੱਤੇ IT ਵਿੰਗ ਜਿਹੜਾ ਦੀ ਉਹ ਕੁਛ ਲਿਖਣ ਦੀ, ਕੁਛ ਢਾਉਣ ਦੀ ਕੋਸ਼ਿਸ਼ ਕਰਦਾ, ਫਿਰ ਉਹਦੇ ਦੁਆਲੇ 6-6 7-7 ਜਾਣੇ ਹੋ ਜਾਂਦੇ ਆ। ਉਹ ਇੱਕ ਕਮੈਂਟ ਕਰਦੇ ਆ, ਇਹ 6 ਕਰਦੇ ਆ। ਤਕਰੀਬਨ ਰੋਜ਼ ਜਿਹੜਾ ਹੈਸ਼ਟੈਗ ਹੈ ਉਹ ਟ੍ਰੈਂਡਿੰਗ ਦੇ ਵਿੱਚ ਹੁੰਦਾ। ਜੇ ਪਹਿਲੇ ਨੰਬਰ ਤੇ ਨਹੀਂ ਤੇ ਪਹਿਲੇ 5 'ਚ ਜ਼ਰੂਰ ਹੁੰਦਾ, ਪਹਿਲੇ 8 'ਚ ਜ਼ਰੂਰ ਹੁੰਦਾ। ਇਹ ਵੀ ਆਪਣੇ ਆਪ ਦੇ ਵਿੱਚ ਜਿਹੜੀ ਇੱਕ ਪ੍ਰਾਪਤੀ ਹੈ ਕਿ ਹਰ ਬੰਦਾ ਇੰਨਾ ਸੁਹਿਰਦ ਹੋ ਜੇ, ਹਰ ਬੰਦਾ ਇੰਨਾ ਜਾਣਕਾਰ ਹੋ ਜੇ ਕਿ ਉਹਨੂੰ ਉਹ ਜਵਾਬ ਦੇਣ ਜੋਗਾ ਜਿਹੜਾ ਦੀ ਉਹ ਹੋ ਜੇ ਕਿ ਤੁਸੀਂ ਗੱਲ ਕਰੋ ਕਿਸੇ ਦੇ ਨਾਲ ਵੀ। ਮੇਰੇ ਇੱਕ ਵਾਕਮ ਨੇ ਜਿਹੜੇ ਪੱਤਰਕਾਰ ਹੀ ਨੇ, ਉਹਨਾਂ ਦਾ ਸਵੇਰੇ ਫੋਨ ਆ ਗਿਆ ਵੀ ਮੈਂ ਕੱਲ੍ਹ ਕੁਛ ਲਿਖਿਆ ਸੀ ਤੇ ਮੈਨੂੰ ਜਿਹੜੇ ਜੀ ਉਹ ਚੈਲੰਜ ਕੀਤਾ ਜਿਹੜੇ ਜੀ ਭਾਜਪਾਈਆਂ ਨੇ ਕਿ ਸਾਡੇ ਨਾਲ ਆ ਕੇ ਡਿਬੇਟ ਕਰ। ਮੈਂ ਉਹਨਾਂ ਨੂੰ ਆਹ ਜਿਹੜੀ ਜ਼ਖੀਰੇਬਾਜ਼ੀ ਵਾਲੀ ਪੁਆਇੰਟ ਸੀਗਾ, ਮੈਂ ਉਹਨਾਂ ਨੂੰ ਸਵੇਰੇ ਦੱਸਿਆ ਜੀ। ਮੈਂ ਕਿਹਾ ਆਹ ਪੁਆਇੰਟ ਹੈ, ਮੈਂ ਤੁਹਾਨੂੰ ਪੰਜਾਬੀ ਦਾ ਜਿਹੜਾ ਤਰਜਮਾ ਭੇਜ ਦਿੰਦਾ, ਇੱਕ ਵਾਰੀ ਇਹਦੇ ਗੋ ਥਰੂ ਹੋ ਲਓ। ਤੁਸੀਂ ਸਿਰਫ ਇੱਕੋ ਗੱਲ ਪੁੱਛ ਲਓ ਕਿ ਬਲੈਕ ਮਾਰਕੀਟਿੰਗ ਜਿਹੜੀ ਬੰਦ ਕੀਤੀ ਗਈ ਸੀ ਜ਼ਖੀਰੇਬਾਜ਼ੀ ਨੂੰ ਜਿਹੜਾ ਰੋਕ ਕੇ, ਉਹ ਕਿਉਂ ਖੋਲੀ ਗਈ ਹੈ। ਬਸ ਇਹਦਾ ਜਵਾਬ ਕੋਈ ਦੇ ਦੇਵੇ, ਜਿੱਥੋਂ ਜਿਹੜਾ ਜੀ ਇਹ ਮੇਨ ਜਿਹੜਾ ਉਹ ਫਸਦੇ ਆ। ਇਸ ਕਰਕੇ ਅੱਜ ਸਾਨੂੰ ਜਿਹੜੀ ਜ਼ਰੂਰਤ ਹੈ ਨਾ ਜੀ, ਕਿਉਂਕਿ ਇਹ ਜਿੰਨੇ ਲੋਕ ਨੇ ਦੁਨੀਆ ਭਰ ਦੇ ਵਿੱਚ ਬੈਠੇ, ਚਾਹੇ ਉਹ ਕਿਸੇ ਸੋਸ਼ਲ ਮੀਡੀਆ ਨਾਲ ਜੁੜੇ ਨੇ, ਪੰਜਾਬੀ ਰੇਡੀਓ USA ਵਰਗੇ ਪਲੇਟਫਾਰਮਾਂ ਦੇ ਨਾਲ ਜਿਹੜੇ ਵੀ ਉਹ ਜੁੜੇ ਹੋਏ ਨੇ, ਤੁਸੀਂ ਸਾਰੇ ਲੋਕ ਜਿਹੜੇ ਆ ਨਾ, ਉਹ ਇਹ ਜਿਹੜਾ ਸੰਘਰਸ਼ ਹੈ ਇਹਦੀ ਸਪਲਾਈ ਲਾਈਨ ਹੋ।
ਸਪਲਾਈ ਲਾਈਨ ਜਿਹੜੀ ਆ ਉਹ ਸਿਰਫ ਫੂਡ ਦੇ ਰੂਪ ਦੇ ਵਿੱਚ ਨਹੀਂ ਹੋ ਸਕਦੀ ਕਿ ਵੀ ਕੋਈ ਦੁੱਧ ਪਹੁੰਚਾਉਂਦਾ ਸਪਲਾਈ ਲਾਈਨ ਹੈ, ਕੋਈ ਆਟਾ ਪਹੁੰਚਾਉਂਦਾ ਸਪਲਾਈ ਲਾਈਨ ਹੈ, ਬਾਕੀ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਸਪਲਾਈ ਲਾਈਨ ਹੈ। ਬਲਕਿ ਜਿਹੜਾ ਤੁਹਾਡੇ ਅਮਰੀਕਾ ਦੇ ਵਿੱਚ ਇੱਕ ਜਿਹੜੀ ਦੀ ਉਹ ਮੁਹਿੰਮ ਚੱਲੀ ਸੀ ਆਈ ਕੈਂਟ ਬੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।